ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਪਿਛਲੇ ਕੁਝ ਦਿਨਾਂ ਤੋਂ ਜਿਹੜਾ ਅਮਰੀਕਾ ਦੇ ਵਿੱਚੋਂ ਭਾਰਤੀਆਂ ਨੂੰ ਤੇ ਹੋਰ ਵੱਖੋ-ਵੱਖ ਮੁਲਕਾਂ ਦੇ ਲੋਕਾਂ ਨੂੰ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ, ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਇਸ ਸਾਰੇ ਪ੍ਰੋਸੈਸ ਦੇ ਚੱਲਦਿਆਂ ਹੀ ਅਮਰੀਕਾ ਤੋਂ ਕੁਝ ਫਲਾਈਟਸ ਜਿਹੜੀਆਂ ਨੇ ਉਹ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਸਾਹਿਬ ਵਿਖੇ ਲੈਂਡ ਹੋਈਆਂ ਤੇ ਜਿਨ੍ਹਾਂ ਦੇ ਵਿੱਚ ਪੰਜਾਬੀ ਤੇ ਕਈ ਜਿਹੜੇ ਹੋਰ ਭਾਰਤੀ ਸੂਬਿਆਂ ਦੇ ਜਿਹੜੇ ਨਾਗਰਿਕ ਆ ਵਸਿੰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਤੇ ਜਿੱਥੇ ਇਹ ਮਸਲਾ ਸਮਾਜਿਕ ਤੌਰ ਤੇ ਵੀ ਕਾਫੀ ਵਿਚਾਰਿਆ ਜਾ ਰਿਹਾ ਹੈ ਇਸ ਸਮੇਂ ਸਿੱਖ ਭਾਈਚਾਰੇ ਦੇ ਵਿੱਚ, ਕਿਉਂਕਿ ਪੰਜਾਬ ਤੋਂ ਇੱਕ ਵੱਡਾ ਹਿੱਸਾ ਜਿਹੜਾ ਸਿੱਖਾਂ ਦਾ ਆ ਉਹ ਅਮਰੀਕਾ ਹੋਵੇ ਚਾਹੇ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਪ੍ਰਵਾਸ ਕਰ ਰਿਹਾ ਤੇ ਜਿਹੜੇ ਸ਼ਰਨਾਰਥੀ ਜਿਹੜਾ ਸਿਸਟਮ ਆ, ਰਿਫਿਊਜੀ ਸਿਸਟਮ ਆ, ਉਹਦੇ ਤਹਿਤ ਵੀ ਵੱਡੇ ਪੱਧਰ ਤੇ ਸਿੱਖ ਇਹਨਾਂ ਮੁਲਕਾਂ 'ਚ ਆ ਰਹੇ ਆ ਕਿਉਂਕਿ ਭਾਰਤ ਦੇ ਵਿੱਚ ਸਿੱਖ ਇੱਕ ਅਪਰੈਸ਼ਨ ਦਾ ਸ਼ਿਕਾਰ ਹੋ ਰਹੀ ਕਮਿਊਨਿਟੀ ਆ ਤੇ ਸਿੱਖਾਂ ਦੇ ਉੱਤੇ ਨਸਲਕੁਸ਼ੀ ਹੋਈ ਉੱਥੇ। ਪਰ ਹੁਣ ਜਿਹੜੀ ਇੱਕ ਸੇਫ ਸਿਕਿਉਰ ਜਿਹੜੀ ਟੈਰੀਟਰੀ ਜਾਂ ਲੈਂਡ ਸੀ ਜਿੱਥੇ ਸਿੱਖ ਆਉਂਦੇ ਸੀ, ਤਾਂ ਉੱਥੋਂ ਵੀ ਜਿਹੜਾ ਸਿੱਖਾਂ ਨੂੰ ਹੁਣ ਵਾਪਸ ਫੇਰ ਭਾਰਤ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਹੋਰ ਕਈ ਜਿਹੜੇ ਮਸਲੇ ਆ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚ ਕਿ ਇਹ ਵੀ ਮਸਲਾ ਸਾਹਮਣੇ ਆਇਆ ਕਿ ਜਿਹੜੇ ਸਿੱਖ ਡਿਪੋਰਟ ਕੀਤੇ ਗਏ ਆ ਅਮਰੀਕਾ ਦੇ ਵੱਲੋਂ, ਉਹਨਾਂ ਦੀਆਂ ਇਹ ਸਾਰੇ ਪ੍ਰੋਸੈਸ ਦੇ ਦੌਰਾਨ, ਡੈਪੋਟੇਸ਼ਨ ਦੇ ਦੌਰਾਨ ਉਹਨਾਂ ਦੀਆਂ ਜਿਹੜੀਆਂ ਦਸਤਾਰਾਂ ਸੀ ਉਹਨਾਂ ਦੀ ਬੇਅਦਬੀ ਕੀਤੀ ਗਈ ਆ, ਦਸਤਾਰਾਂ ਲਾ ਕੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਤਾਂ ਜੋ ਇਹ ਸਾਰਾ ਕੁਝ ਵਾਪਰ ਰਿਹਾ ਆ ਉਹਦੇ ਵਿੱਚ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਹਦੇ ਬਾਰੇ। ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਅਮਰੀਕਾ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਆਰਗੇਨਾਈਜੇਸ਼ਨ ਆ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ USA, ਜਿਹਦੇ ਕੋਆਰਡੀਨੇਟਰ ਨੇ ਭਾਈ ਹਿੰਮਤ ਸਿੰਘ, ਜੋ ਕਿ ਭਾਵੇਂ ਉਹ ਸਿੱਖ ਪੋਲੀਟੀਕਲ ਐਕਟਿਵਿਜ਼ਮ ਦੀ ਗੱਲ ਹੋਵੇ, ਸਿੱਖ ਸੋਸ਼ਲ ਐਕਟਿਵਿਜ਼ਮ ਦੀ ਗੱਲ ਹੋਵੇ, ਇਹਨਾਂ ਸਾਰੇ ਹੀ ਖੇਤਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਵੱਡੀ ਨੁਮਾਇੰਦਗੀ ਸਿੱਖਾਂ ਦੀ ਕਰਦੇ ਨੇ। ਤੇ ਅੱਜ ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਸਾਰੇ ਪ੍ਰੋਸੈਸ ਦੇ ਦੌਰਾਨ ਹੋਈਆਂ ਗੱਲਾਂ ਬਾਤਾਂ ਤੇ ਜੋ ਇੱਕ ਸਵਾਲ ਖੜੇ ਕੀਤੇ ਜਾ ਰਹੇ ਆ ਅਮਰੀਕਨ ਸਿੱਖਾਂ ਦੇ ਉੱਤੇ, ਇੰਡੀਅਨ ਨੈਸ਼ਨਲਿਸਟ ਜਿਹੜੇ ਸਿੱਖ ਨੇ ਉਹਨਾਂ ਦੇ ਵੱਲੋਂ ਜੋ ਭਾਰਤੀ ਰਾਸ਼ਟਰਵਾਦ ਦੀ ਧਾਰਾ 'ਚ ਵਿਚਰਦੇ ਨੇ, ਮਨਜੀਤ ਸਿੰਘ ਜੀਕੇ ਵਰਗੇ ਜਾਂ ਹੋਰ ਇਸ ਤਰ੍ਹਾਂ ਦੇ, ਤੇ ਅਸੀਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਹਿੰਮਤ ਸਿੰਘ ਹੋਰਾਂ ਤੋਂ। ਭਾਈ ਹਿੰਮਤ ਸਿੰਘ ਜੀ, ਮੈਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਜੋ ਇਸ ਵੇਲੇ ਟੀਵੀ 84 ਨੂੰ ਦੇਖ ਰਹੇ ਦਰਸ਼ਕ ਤੇ ਤੁਹਾਨੂੰ ਸਾਰੇ ਸੱਜਣਾਂ ਨੂੰ ਜੀ ਫੇਰ ਜੀ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਿੰਮਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਕਿ ਜਿਹੜਾ ਡੈਪੋਟੇਸ਼ਨ ਦਾ ਪ੍ਰੋਸੈਸ ਹੁਣ ਸਾਰਾ ਚੱਲ ਰਿਹਾ ਆ, ਉਹ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਜਿਹੜੀ ਉਹਨਾਂ ਦੀ ਪਾਲਿਸੀ ਆ ਉਹਦੇ ਮੁਤਾਬਕ ਉਹ ਕਰ ਰਹੇ ਆ, ਪਰ ਉਹ ਸਾਰੇ ਪ੍ਰੋਸੈਸ ਦੇ ਵਿੱਚ ਇੱਕ ਸਵਾਲ ਖੜਾ ਕੀਤਾ ਗਿਆ, ਚਾਹੇ ਉਹ ਮਨਜੀਤ ਸਿੰਘ ਜੀਕੇ ਆ ਜਾਂ ਹੋਰ ਜਿਹੜੇ ਉੱਥੇ ਸਿੱਖੀ ਦੇ ਰੂਪ ਦੇ ਵਿੱਚ ਵਿਚਰਦੇ ਕੁਝ ਲੀਡਰ ਆ ਉਹਨਾਂ ਦੇ ਵੱਲੋਂ ਅਮਰੀਕਨ ਸਿੱਖ ਰਿਪਰੈਜ਼ੈਂਟੇਟਿਵ ਦੇ ਉੱਤੇ, ਕਿ ਜਦੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਸਿੱਖ ਡਿਪੋਰਟ ਕੀਤੇ ਗਏ ਉਹਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਦੇ ਜਿਹੜੇ ਧਾਰਮਿਕ ਚਿੰਨ੍ਹ ਆ ਉਹਨਾਂ ਦੀ ਬੇਅਦਬੀ ਕੀਤੀ ਗਈ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਹੁਣ ਜਿਹੜੇ ਅਮਰੀਕਨ ਜਿਹੜੇ ਸਿੱਖ ਨੇ ਉਹ ਜਿੱਥੇ ਇੱਕ ਪਾਸੇ ਜਦੋਂ ਭਾਰਤ ਦੇ ਵਿੱਚ ਕੁਝ ਇਸ ਤਰੀਕੇ ਦਾ ਵਾਪਰਦਾ ਆ ਤਾਂ ਉਹ ਬੋਲਦੇ ਆ, ਪ੍ਰਤੀਕਰਮ ਦਿੰਦੇ ਆ, ਪਰ ਹੁਣ ਅਮਰੀਕਾ ਜਿਹਨੂੰ ਉਹ ਆਪਣਾ ਮੁਲਕ ਕਹਿੰਦੇ ਆ, ਜਿਹਦੀ ਉਹ ਹਮੇਸ਼ਾ ਸਪੋਰਟ ਕਰਦੇ ਆ, ਵੀ ਉਹਨਾਂ ਦੇ ਵੱਲੋਂ ਜਦੋਂ ਇਸ ਤਰੀਕੇ ਦੀ ਇੱਕ ਕਾਰਵਾਈ ਕੀਤੀ ਗਈ ਆ ਤਾਂ ਉਦੋਂ ਉਹ ਕਿਉਂ ਨਹੀਂ ਬੋਲ ਰਹੇ? ਤਾਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਲੱਗਦਾ ਦੇਖੋ, ਜਿਹੜੇ ਭਾਰਤ ਤੋਂ ਹਮੇਸ਼ਾ ਹੀ ਸਿੱਖਾਂ ਦੇ ਅਗੇਂਸਟ ਭੁਗਤੇ ਆ ਮਨਜੀਤ ਸਿੰਘ ਜੀਕੇ ਹੋਰੀ, ਉਹਨਾਂ ਦੀ ਸਟੇਟਮੈਂਟ ਇਸ ਵਿਸ਼ੇ ਤੇ ਆਉਣੀ ਸੁਭਾਵਿਕ ਆ। ਉਹ ਹਮੇਸ਼ਾ ਹੀ ਇੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ ਜਿਹੜੀਆਂ ਕਿ ਉੱਥੇ ਦੇ ਮੀਡੀਆ ਨੂੰ ਫਿੱਟ ਬਹਿੰਦੀਆਂ ਆ ਜਾਂ ਭਾਰਤੀ ਹਕੂਮਤ ਨੂੰ ਫਿੱਟ ਬਹਿੰਦੀਆਂ ਆ। ਜਿੱਥੋਂ ਤੱਕ ਗੱਲ ਹੈਗੀ ਵਿਦੇਸ਼ਾਂ ਵਿੱਚੋਂ ਜਿਹੜੇ ਰੀਸੈਂਟਲੀ ਡਿਪੋਰਟ ਹੋਏ ਆ, ਉਹ ਭਾਵੇਂ ਸਾਡੇ ਦੇਸ਼ ਪੰਜਾਬ ਦੀ ਧਰਤੀ ਤੇ ਹੋਣ
ਸੋ ਉਹਦੇ ਵਿੱਚ ਵੀ ਅਸੀਂ ਦੇਖਿਆ ਕਿ ਭਾਰਤੀ ਜਿਹੜੀ ਹਕੂਮਤ ਆ ਉਹਨਾਂ ਨੇ ਜਦ ਕਿ ਨੰਬਰ ਜ਼ਿਆਦਾ ਵੱਧ ਡਿਪੋਰਟ ਜਿੰਨੇ ਹੋਏ ਆ ਬੰਦੇ ਅਮਰੀਕਾ ਤੋਂ, ਉਹ ਦੂਜੀਆਂ ਸਟੇਟਾਂ ਦੇ, ਗੁਜਰਾਤ ਦੇ ਨੰਬਰ ਜ਼ਿਆਦਾ ਵਧੇ ਆ ਜਾਂ ਹਰਿਆਣੇ ਤੋਂ। ਅਹ, ਇਹ ਕੁਛ ਜਿਹੜੀਆਂ ਅਮਰੀਕਨ ਜਿਹੜੇ ਲਾ ਆ ਉਹਦੇ ਵਿੱਚ, ਜਿਵੇਂ ਇਹ ਭਾਰਤ ਵਿੱਚ ਵੀ ਜਿਵੇਂ ਹਵਾਲਾਤਾਂ ਦੇ ਵਿੱਚ ਜਦੋਂ ਕੋਈ ਉੱਥੇ ਆਮ ਇੰਸੀਡੈਂਟ ਹੁੰਦੇ, ਲੜਾਈ ਝਗੜੇ, ਤਾਂ ਉਹ ਦਸਤਾਰਾਂ ਜਿਹੜੀਆਂ ਲਵਾ ਲੈਂਦੇ ਆ ਕਿ ਇਹ ਆਪਣੇ ਫਾਹਾ ਨਾ ਲੈ ਕੇ ਕੋਈ ਇਦਾਂ ਦੀ ਹੈਪਨਿੰਗ ਨਾ ਹੋ ਜਾਵੇ। ਸੋ ਉਸ ਤਰ੍ਹਾਂ ਦੇ ਕਾਨੂੰਨ ਕਾਇਦੇ ਅਮਰੀਕਾ ਦੀ ਧਰਤੀ ਤੇ ਵੀ ਹੈਗੇ ਆ, ਪਰ ਉਹਨਾਂ ਨੂੰ ਅਸੀਂ ਸਮੇਂ-ਸਮੇਂ ਤੇ, ਜਦੋਂ ਪਹਿਲਾਂ ਵੀ ਬਹੁਤ ਸਮਾਂ ਪਹਿਲਾਂ ਵੀ ਜਿਹੜਾ ਏਅਰਪੋਰਟਾਂ ਤੋਂ ਦਸਤਾਰਾਂ ਲਾਉਣ ਦੀਆਂ ਕੁਝ ਇੱਕਾ ਦੁੱਕਾ ਖਬਰਾਂ ਆਉਂਦੀਆਂ ਸਨ, ਉਸ ਵੇਲੇ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਸਾਡੀਆਂ ਸਿੱਖ ਸੰਸਥਾਵਾਂ, ਜਿਹਦੇ ਵਿੱਚ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ USA, ਜਾਂ ਸਾਡੀ ਜਿਹੜੀ ਸਿੱਖ ਕਾਕਸ ਆ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੇਂ-ਸਮੇਂ ਤੇ ਜਿਹੜੇ ਸੰਬੰਧਿਤ ਡਿਪਾਰਟਮੈਂਟ ਆ ਅਮਰੀਕਾ ਦੀਆਂ, ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰਦੇ, ਉਹਨਾਂ ਨੂੰ ਜਿਹੜੀਆਂ ਸਿੱਖ ਜਿਹੜੀਆਂ ਭਾਵਨਾਵਾਂ ਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਦਸਤਾਰ ਦੀ ਵੈਲਿਊ ਕੀ ਆ, ਸਾਡੇ ਜਿਹੜੇ ਪੰਜ ਕਕਾਰ ਆ ਉਹ ਕੀ ਹਨ। ਸੋ ਉਹਨਾਂ ਨੂੰ ਜਿਹੜੀ ਬੇਸਿਕ ਜਾਣਕਾਰੀ ਆ ਸਿੱਖ ਧਰਮ ਬਾਰੇ ਦਿੱਤੀ ਜਾਂਦੀ ਵੀ ਇਹ ਸਾਡੇ ਸਰੀਰ ਦਾ ਇੱਕ ਅੰਗ ਹਨ। ਦਸਤਾਰਾਂ ਵੀ, ਇਹਨਾਂ ਨੂੰ ਲਾਇਆ ਨਹੀਂ ਜਾ ਸਕਦਾ। ਸੋ ਧਾਰਮਿਕ ਆਜ਼ਾਦੀ ਜਿਹੜੀ ਅਮਰੀਕਾ ਦੀ ਧਰਤੀ ਤੇ ਸੰਵਿਧਾਨ ਵੀ ਦਿੰਦਾ ਆ, ਪਰ ਇਹਦੇ ਹੁਣ ਵੀ ਜਦੋਂ ਰਿਪੋਰਟ ਹੋਏ, ਜਿਹੜੀਆਂ ਇੱਕ ਖਬਰਾਂ ਆਈਆਂ ਬਾਹਰ ਕਿ ਜਿਹੜੀਆਂ ਦਸਤਾਰਾਂ ਲਾਈਆਂ ਗਈਆਂ ਕੋਈ ਸਿੱਖ ਨੌਜਵਾਨਾਂ ਦੀਆਂ, ਸੋ ਉਹਨਾਂ ਦੀਆਂ ਅਸੀਂ ਜਿਹੜਾ ਲੈਟਰ ਆ, ਜਿਹੜਾ ਹੁਣ ਸਾਡੇ ਮਾਨਯੋਗ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੂੰ ਅਸੀਂ ਵਾਈਟ ਹਾਊਸ ਨੂੰ ਅਸੀਂ ਲੈਟਰ ਲਿਖੇ। ਸੋ ਉੱਤੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਮੁਹੱਈਆ ਕਰਾਈ ਵੀ ਭਾਈ ਇਹ ਜਿਹੜੇ ਤੁਸੀਂ ਨੈਕਸਟ ਫਿਊਚਰ ਦੇ ਵਿੱਚ ਕੋਈ ਇਦਾਂ ਦੀਆਂ ਘਟਨਾਵਾਂ ਨਾ ਹੋਣ, ਤੇ ਉਸ ਗੱਲ ਨੂੰ ਯਕੀਨੀ ਬਣਾਉਣ ਲਈ ਅਸੀਂ ਉਹਨਾਂ ਤੋਂ ਮੀਟਿੰਗਾਂ ਵੀ ਮੰਗ ਰਹੇ ਹਾਂ ਕਿ ਸਾਨੂੰ ਦਿਓ, ਅਸੀਂ ਤੁਹਾਡੇ ਨਾਲ ਟੇਬਲ ਟਾਕ ਕਰਕੇ ਅਸੀਂ ਤੁਹਾਨੂੰ ਸਾਰਾ ਸਮਝਾਉਣਾ ਚਾਹੁੰਦੇ ਹਾਂ ਕਿ ਕਿਉਂਕਿ ਸਮੇਂ-ਸਮੇਂ ਤੇ ਜਦੋਂ ਸਰਕਾਰਾਂ ਬਦਲਦੀਆਂ, ਸੋ ਡਿਪਾਰਟਮੈਂਟਾਂ ਦੇ ਵਿੱਚ ਕਈ ਜਿਹੜੇ ਮੁਲਾਜ਼ਮ ਵੀ ਬਦਲਦੇ ਆ ਇੱਥੇ, ਤੇ ਉਹਨਾਂ ਨੂੰ ਜਾਣਕਾਰੀ ਦੇਣੀ, ਉਹ ਸਾਡੀਆਂ ਸਿੱਖ ਸੰਸਥਾਵਾਂ ਬਖੂਬੀ ਜਿਹੜੀਆਂ ਵਿਦੇਸ਼ਾਂ ਵਿੱਚ, ਉਹ ਭਾਵੇਂ ਡਾਇਸਪੋਰਾ ਦੀ ਕਿਸੇ ਕੰਟਰੀ ਦੇ ਵਿੱਚ ਸਿੱਖ ਇਸ਼ੂਜ਼ ਹੋਣ, ਉਹਨਾਂ ਉੱਤੇ ਅਸੀਂ ਜਿਹੜੇ ਆ ਉਹ ਇਸੇ ਤਰ੍ਹਾਂ ਕੰਮ ਕਰਦੇ ਆ। ਸੋ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਹੁੰਦੀਆਂ ਆ, ਉਹ ਇਸ ਗੱਲ ਨੂੰ ਸਮਝਦੇ ਆ ਕਿ ਭਾਈ ਤੁਹਾਡੀ ਜਿਹੜੀ ਇਹ ਧਰਮ ਦਾ ਹਿੱਸਾ ਆ, ਪੰਜ ਕਕਾਰ ਹੋਣ, ਦਸਤਾਰਾਂ ਹੋਣ, ਦਾੜੇ ਕੇਸ਼ ਪ੍ਰਕਾਸ਼ ਕਰਕੇ, ਇਹ ਸਾਰੀਆਂ ਸਾਡਾ ਫਰਜ਼ ਆ। ਪਰ ਜਦੋਂ ਹੁਣ ਭਾਰਤ ਵਿੱਚ ਜਿਹੜੇ ਉੱਤੇ ਕਈ ਜਿਹੜੇ ਉਸ ਸਿਸਟਮ ਦੀ ਬੋਲੀ ਬੋਲਦੇ ਆ, ਉਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦੀ, ਜਿੱਥੇ ਇੱਕ ਸਾਜ਼ਿਸ਼ ਸੀਗੀ ਕਿ ਪੰਜਾਬ ਦੇ ਵਿੱਚ ਹੀ ਸਾਰੇ ਡਿਪੋਟੀਆਂ ਨੂੰ ਉਤਾਰਨਾ, ਉੱਤੇ ਜੀਕੇ ਦਾ ਬੋਲਣਾ ਕਿ ਹੁਣ ਬਾਹਰਲੇ ਸਿੱਖ ਭਾਈ, ਜਦੋਂ 1984 ਤੋਂ ਲੈ ਕੇ ਜਾਂ ਉਹ ਤੋਂ ਅੱਗੇ ਚੱਲ ਜਾਈਏ 47 ਤੱਕ ਤੋਂ ਹੀ ਅਸੀਂ ਸ਼ੁਰੂ ਕਰ ਲਈਏ, ਤਾਂ ਕਿੰਨੀ ਵਾਰੀ ਸਾਡੀਆਂ ਬਜ਼ੁਰਗਾਂ ਦੀਆਂ ਦਸਤਾਰਾਂ ਲੱਥੀਆਂ ਗਈਆਂ, ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਔਰ ਸਾਡੀਆਂ ਧੀਆਂ ਭੈਣਾਂ ਦੀਆਂ ਰੇਪ ਹੋਏ, ਉਹਨਾਂ ਦੀਆਂ ਚੁੰਨੀਆਂ ਕਿਵੇਂ ਰੋਲੀਆਂ ਗਈਆਂ। ਸੋ ਇਹਨਾਂ ਗੱਲਾਂ ਦੀ ਉਹਨਾਂ ਨੂੰ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਆ। ਹਾਲਾਂਕਿ ਜਿਹੜੀਆਂ ਇਹ ਕੰਟਰੀਆਂ ਹੈਗੀਆਂ, ਜਿਹੜੀਆਂ ਵੈਸਟਰਨ ਕੰਟਰੀਆਂ, ਇਹਦੇ ਵਿੱਚ ਤਾਂ ਦੇਖੋ ਅਸੀਂ, ਸਾਡਾ ਸਟੈਪ ਬਾਈ ਸਟੈਪ, ਕਿਸੇ ਵੇਲੇ ਸਾਨੂੰ ਮੁਸਲਮਾਨ ਸਮਝਦੇ ਸੀ ਜਦੋਂ 9/11 ਹੋਇਆ, ਸੋ ਉਸ ਵੇਲੇ ਵੀ ਕਿਸੇ ਭਾਰਤੀ ਹਕੂਮਤ ਨੇ ਆਣ ਕੇ ਕੋਈ ਅਪਰੋਚ ਨਹੀਂ ਕੀਤੀ, ਇੱਥੇ ਕਿਸੇ ਉਹਨਾਂ ਦੇ ਨੁਮਾਇੰਦੇ ਨੇ ਅਪਰੋਚ ਨਹੀਂ ਕੀਤੀ। ਸਾਡੀਆਂ ਸਿੱਖ ਜਥੇਬੰਦੀਆਂ ਨੇ ਸਮਝਾਇਆ ਵੀ ਭਾਈ ਅਸੀਂ ਇੱਕ ਅਲੱਗ ਕੌਮ ਆ। ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਖਾਲਸਾ ਪ੍ਰਗਟ ਹੋਇਆ, ਤੇ ਕੀ ਇਹਦੇ ਰੂਲ ਆ ਬਾਬੇ ਨਾਨਕ ਤੋਂ ਲੈ ਕੇ, ਕੀ ਅਸੂਲ ਆ, ਕੀ ਵੈਲਿਊ, ਸਿੱਖ ਵੈਲਿਊਜ਼ ਹੈਗੀਆਂ, ਉਹਦੇ ਉੱਤੇ ਅਸੀਂ ਬਾਖੂਬੀ, ਸਾਨੂੰ ਪਤਾ ਵੀ ਹਰ ਇੱਕ ਪਾਸੇ ਜਾ ਕੇ ਜਿਹੜੇ ਡਿਪਾਰਟਮੈਂਟ ਉਹਨਾਂ ਤੱਕ ਅਪਰੋਚ ਕਰਕੇ ਉਹਨਾਂ ਨੂੰ ਜਿਹੜੀ ਜਾਣਕਾਰੀ ਜਿਹੜੀ ਵੱਧ ਤੋਂ ਵੱਧ ਅਸੀਂ ਦੇਣ ਦੀ ਜਿਹੜੀ ਆ ਉਹ ਕਰਦੇ ਆ ਉਪਰਾਲੇ। ਪਰ ਜਿਹੜੇ ਭਾਰਤ ਦੀ ਧਰਤੀ ਤੇ ਜਾਂ ਸਾਡੇ ਦੇਸ਼ ਪੰਜਾਬ ਦੇ ਵਿੱਚ ਜਿਹੜੇ ਆ, ਉੱਥੇ ਜਿਹੜੇ ਜੋ ਕੁਝ ਹੋ ਰਿਹਾ ਆ, ਉਹਨਾਂ ਗੱਲਾਂ ਦੀ ਇਹਨਾਂ ਨੂੰ ਚਿੰਤਾ ਜ਼ਿਆਦਾ ਕਰਨ ਦੀ ਲੋੜ ਆ। ਅਸੀਂ ਉਹਦੇ ਉੱਤੇ ਵੀ ਕੰਮ ਕਰਦੇ ਪਏ ਆ ਕਿ ਇਹ ਹਮੇਸ਼ਾ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਲਈ ਉਹਨਾਂ ਦੀ ਬੋਲੀ ਬੋਲਦੇ ਹੋ, ਭਾਵੇਂ ਮਨਜਿੰਦਰ ਸਿਰਸਾ ਹੋਵੇ ਜਾਂ ਇਹ ਜੀਕੇ ਹੋਣ, ਜਾਂ ਹੋਰ ਵੀ ਦਿੱਲੀ ਤੋਂ ਕਈ ਉਹਨਾਂ ਦੇ ਜਿਹੜੇ ਕਿਸੇ ਵੇਲੇ ਅਕਾਲੀ ਦਲ ਬਾਦਲ ਦੇ ਨਾਲ ਹੁੰਦੇ ਸੀ, ਅੱਜ ਕੱਲ RSS ਨਾਲ, BJP ਦੇ ਨਾਲ ਰਲ ਗਏ। ਸੋ ਉਹਨਾਂ ਨੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ, ਜਿਹੜੇ ਭਾਰਤੀ ਉਹਨਾਂ ਦੇ
ਸਰਬਰਾਹ ਹੈਗੇ ਆ ਉਹਨਾਂ ਨੂੰ ਖੁਸ਼ ਕਰਨ ਲਈ ਉਹ ਸਿੱਖਾਂ ਦੇ ਖਿਲਾਫ ਹੀ ਸਿੱਖਾਂ ਨੂੰ ਇਹ ਰੱਖਿਆ ਹੋਇਆ ਉਹਨਾਂ ਨੇ ਵੀ ਤੁਸੀਂ ਇਹਨਾਂ ਦੇ ਖਿਲਾਫ ਬੋਲੋ। ਸੋ ਉਹਨਾਂ ਨੇ ਆਪਣੀ ਜਿਹੜੀ ਭਾਸ਼ਾ ਇਦਾਂ ਦੀਆਂ ਬੋਲਣੀਆਂ ਹੁੰਦੀਆਂ। ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅਸੀਂ ਬਾਖੂਬੀ ਉਹਦੇ ਉੱਤੇ ਪਹਿਰਾ ਦਿੰਦੇ ਆ ਵਿਦੇਸ਼ਾਂ ਦੇ ਵਿੱਚ। ਸੋ ਉਹਦੇ ਬਹੁਤ ਸਾਰੇ ਜਿਹੜੇ ਉਪਰਾਲੇ ਉਹਦੇ ਅੱਜ ਉਸ ਦੇ ਫਲਸਰੂਪ ਹੀ ਆ ਕਿ ਸਾਡੇ ਜਿਹੜੇ ਆ ਜਿਹੜੀਆਂ ਇੱਥੇ ਪੁਲਿਸ ਡਿਪਾਰਟਮੈਂਟ ਆ। ਹੁਣ ਨਿਊਯਾਰਕ ਦੇ ਵਿੱਚ ਹੀ ਦੇਖ ਲਓ ਵੀ ਸਾਡੇ ਸਿੱਖ ਨੌਜਵਾਨ ਉਹ ਅੰਮ੍ਰਿਤਧਾਰੀ ਸਿੱਖ ਗੁਰਸਿੱਖ ਜਿਹੜੇ ਦਾੜੇ ਪ੍ਰਕਾਸ਼ ਕਰਕੇ ਦਸਤਾਨਾ ਸਜਾ ਕੇ NYPD ਜਿਹੜਾ ਪੁਲਿਸ ਡਿਪਾਰਟਮੈਂਟ ਆ ਨਿਊਯਾਰਕ ਦਾ, ਇੱਥੇ ਦੀ ਆਰਮੀ ਦੇ ਵਿੱਚ ਚੰਗੇ ਚੰਗੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਆ ਉਹ ਇਹ ਉਪਰਾਲੇ ਆ। ਸੋ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕੀਤੀ ਜਾ ਰਹੀ ਆ। ਸੋ ਸਾਡੀ ਮਾਂ ਬੋਲੀ ਪੰਜਾਬੀ ਦਾ ਪੰਜਾਬ ਦੇ ਵਿੱਚ ਕੀ ਹਾਲ ਆ। ਈਵਨ ਦੋ ਸਕੂਲਾਂ ਦੇ ਵਿੱਚ ਜਦੋਂ ਸਾਡੇ ਬੱਚੇ ਇਮਤਿਹਾਨ ਦੇਣ ਜਾਂਦੇ, ਪੰਜਾਬ ਦੀ ਧਰਤੀ ਸਾਡੇ ਹੋਮਲੈਂਡ ਦੇ ਵਿੱਚ ਹੀ, ਉੱਥੇ ਹੀ ਤੁਹਾਡੇ ਕਕਾਰ ਜਿਹੜੇ ਆ ਸ਼੍ਰੀ ਸਾਹਿਬ ਕੜੇ ਲਵਾ ਕੇ, ਈਵਨ ਕਈ ਸਕੂਲਾਂ ਦੀਆਂ ਘਟਨਾਵਾਂ ਗੂਗਲ ਕਰ ਲਓ ਕਿ ਤੁਹਾਡੀਆਂ ਦਸਤਾਰਾਂ ਜਾਂ ਪਟਕੇ ਜਿਹੜੇ ਬੱਚਿਆਂ ਨੇ ਛੋਟੇ ਨੇ ਬੰਨੇ ਹੁੰਦੇ ਉਹ ਲਾ ਕੇ ਵੀ ਤੁਸੀਂ ਤਾਂ ਬੈਠ ਸਕਦੇ ਹੋ। ਦੱਸੋ ਇਹ ਉਹਨਾਂ ਨੂੰ ਜਦੋਂ ਸਮਝਾਉਣ ਦੀ, ਹੁਣ ਪਿਛਲੇ ਸਮਿਆਂ ਦੇ ਵਿੱਚ ਭਾਰਤ ਵਿੱਚ ਸ਼੍ਰੀ ਸਾਹਿਬ ਜਿਹੜੀ ਆ ਉਹ ਏਅਰਪੋਰਟਾਂ ਤੇ, ਹਾਲਾਂਕਿ ਉਸ ਧਰਤੀ ਦੇ ਉੱਤੇ ਖਾਲਸੇ ਦੀ ਜਿਹੜੀ ਪਰਿਭਾਸ਼ਾ ਦੱਸਣੀ ਮੈਂ ਨਹੀਂ ਸਮਝਦਾ ਜ਼ਰੂਰੀ ਆ। ਉਹਨਾਂ ਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੀਆਂ ਧੀਆਂ ਭੈਣਾਂ ਨੂੰ ਖਾਲਸੇ ਨੇ ਕਿਵੇਂ ਛੜਾ ਕੇ ਮੁਗਲ ਰਾਜ ਦੇ ਵੇਲੇ ਤੇ ਕਿਸ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦਾ ਜੋ ਸੁਨਹਿਰਾ ਪੂਰੇ ਸਮੁੱਚਾ ਪਰਿਵਾਰ ਜਿਹੜਾ ਉਹਨਾਂ ਨੇ ਕਿੱਦਾਂ ਦੀਆਂ ਸੇਵਾਵਾਂ, ਕਿੱਦਾਂ ਸ਼ਹਾਦਤਾਂ ਜਿਹੜੀਆਂ ਪ੍ਰਾਪਤ ਕੀਤੀਆਂ। ਔਰ ਸਰਬੰਸ ਦੀ ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ ਜਾਂਦਾ। ਉਸ ਧਰਤੀ ਤੇ ਉੱਤੇ ਜਦੋਂ ਐਦਾਂ ਦੇ ਘਟਨਾਵਾਂ ਹੋਣ, ਉਹਨਾਂ ਗੱਲਾਂ ਦੀ ਚਿੰਤਾ ਜਿਹੜੀ ਆ ਉੱਥੇ ਜੀਕੇ ਵਰਗਿਆਂ ਨੂੰ ਜਾਂ ਹੋਰ ਉਹਨਾਂ ਦੇ ਜਿਹੜੇ ਸਰਕਾਰੀ ਬੋਲਦੇ ਆ ਸਿੱਖਾਂ ਦੇ ਖਿਲਾਫ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਹੈ। ਬਿਲਕੁਲ। ਭਾਈ ਹਿੰਮਤ ਸਿੰਘ ਜੀ, ਅਸੀਂ ਹੁਣ ਅਗਲੀ ਗੱਲਬਾਤ ਆਉਂਦੇ ਆ ਕਿ ਤੁਸੀਂ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋ ਅਮਰੀਕਾ ਦੇ ਵਿੱਚ। ਅਮਰੀਕਾ ਦੀ ਜਿਹੜੀ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਆ ਉਹ ਜਿਹੜੀ ਇਹ ਪਾਲਿਸੀ ਲੈ ਕੇ ਆਈ ਹੈ ਡਿਪੋਰਟ ਕਰਨ ਦੀ। ਮਤਲਬ ਜਦੋਂ ਅਮਰੀਕਾ ਜਾਂ ਖਾਸ ਤੌਰ ਤੇ ਅਮਰੀਕਾ ਨੂੰ ਇਹ ਮੰਨਿਆ ਜਾਂਦਾ ਸੀ ਕਿ ਜਿੱਥੇ ਲੋਕਾਂ ਦੇ ਉੱਤੇ ਜ਼ਬਰ ਜ਼ੁਲਮ ਹੋ ਰਿਹਾ ਆ ਉੱਥੋਂ ਲੋਕ ਸ਼ਰਨ ਲੈਣ ਦੇ ਲਈ ਅਮਰੀਕਾ ਵੱਲ ਨੂੰ ਮੂੰਹ ਕਰਦੇ ਸੀ। ਤੇ ਸਿੱਖਾਂ ਦੇ ਲਈ ਹਮੇਸ਼ਾ ਤੋਂ ਵੱਡੇ ਪੱਧਰ ਤੇ ਸਿੱਖਾਂ ਨੇ ਅਮਰੀਕਾ 'ਚ ਸ਼ਰਨ ਲਈ ਜੈਨੋਸਾਈਡ ਤੋਂ ਬਾਅਦ। ਤੇ ਜਿਹੜਾ ਜ਼ੁਲਮ ਪੰਜਾਬ ਦੇ ਵਿੱਚ ਇੰਡੀਅਨ ਸਟੇਟ ਨੇ ਕੀਤਾ ਉਸ ਤੋਂ ਬਚਣ ਦੇ ਲਈ। ਪਰ ਹੁਣ ਜਿਹੜਾ ਉਹ ਰਾਹ ਆ ਉਹ ਬੰਦ ਹੁੰਦਾ ਨਜ਼ਰ ਆ ਰਿਹਾ। ਤਾਂ ਤੁਹਾਨੂੰ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਕਿ ਸਿੱਖ ਜਥੇਬੰਦੀਆਂ ਇਹ ਕੋਈ ਐਫਰਟ ਕਰ ਰਹੀਆਂ ਨੇ ਕਿ ਜਿਹੜੀ ਅਮਰੀਕਨ ਗਵਰਨਮੈਂਟ ਆ ਉਹਨੂੰ ਇਹ ਗੱਲ ਸਮਝਾਈ ਜਾ ਸਕੇ ਜਾਂ ਦੱਸੀ ਜਾ ਸਕੇ ਕਿ ਜਿਹੜਾ ਸਿੱਖਾਂ ਦੀ ਮਤਲਬ ਜਿਹੜੀ ਅਮਰੀਕਾ ਦੇ ਵਿੱਚ ਆਉਣਾ ਆ ਉਹਦੇ ਪਿੱਛੇ ਪੋਲੀਟੀਕਲ ਰੀਜ਼ਨਸ ਨੇ, ਪੋਲੀਟੀਕਲ ਕਾਰਨ ਨੇ, ਤੇ ਜਿਹੜਾ ਇਹ ਸਾਰਾ ਪ੍ਰੋਸੈਸ ਆ ਉਹਦੇ 'ਚ ਭਾਰਤੀਆਂ ਨੂੰ ਤੇ ਸਿੱਖਾਂ ਨੂੰ ਨਖੇੜ ਕੇ ਦੇਖਿਆ ਜਾਵੇ ਕਿ ਜਿਹੜਾ ਇਹ ਡੈਪੂਟੇਸ਼ਨ ਦਾ ਸਾਰਾ ਪ੍ਰੋਸੈਸ ਚੱਲ ਰਿਹਾ ਇਹਦੇ ਤੇ ਕੋਈ ਮਤਲਬ ਕੋਈ ਪ੍ਰੋਸੈਸ, ਕੋਈ ਡਾਇਲੋਗ ਜਿਹੜਾ ਆ ਉਹ ਇਨੀਸ਼ੀਏਟ ਕੀਤਾ ਜਾ ਰਿਹਾ ਹੈ। ਅਸੀਂ ਜਿਹੜੇ ਨਾ ਸਾਡੀ ਇੱਕ ਸੰਸਥਾ, ਮੈਂ ਥੋੜਾ ਮੈਂਸ਼ਨ ਕਰਦਾ, ਵਰਲਡ ਸਿੱਖ ਪਾਰਲੀਮੈਂਟ, ਉਹਦੇ ਵੱਲੋਂ ਵੀ ਅਸੀਂ ਕੁਝ ਲੈਟਰ ਜਿਹੜੇ ਆ ਨਾ ਇਹਨਾਂ ਗੱਲਾਂ ਨੂੰ ਅਸੀਂ, ਸਾਡੀਆਂ ਹੋਰ ਵੀ ਕੁਝ ਸਿੱਖ ਸੰਸਥਾਵਾਂ ਜਿਹੜੀਆਂ ਅਸੀਂ ਰਲ ਕੇ ਇਸ ਕੰਮ ਦੇ ਉੱਤੇ ਵਰਕ ਕਰਦੇ ਪਏ ਆ ਕਿ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਹੈ। ਜਿਹੜੇ ਇੱਥੇ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਸਰਕਾਰਾਂ ਨੂੰ ਸਮਝਾਉਣ ਦੀ ਲੋੜ ਆ ਤੇ ਉਹਦੇ ਉੱਤੇ ਅਸੀਂ ਕੰਮ ਵੀ ਕਰ ਰਹੇ ਹਾਂ ਕਿ ਦੇਖੋ ਪੰਜਾਬ ਦੀ ਧਰਤੀ ਤੋਂ ਸਾਡੀ ਜਿਹੜੀ ਆ ਇੱਧਰ ਨੂੰ ਰੁਝਾਨ ਕਿਉਂ ਵਧਿਆ ਨੌਜਵਾਨੀ ਦਾ। ਇੱਕ ਤਾਂ ਉੱਤੇ ਸਭ ਤੋਂ ਵੱਡਾ ਜੇ ਅੱਜ ਦੇ ਸਮੇਂ ਦੇ ਵਿੱਚ ਮੈਂ ਗੱਲ ਕਰਦਾ, ਇੱਕ ਤਾਂ ਚਲੋ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਦਾ ਉੱਥੇ ਜੋ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ, ਖਾਸ ਕਰਕੇ ਨੌਜਵਾਨੀ ਨੂੰ ਇੱਕ ਖਤਮ ਕਰਨ ਦਾ ਉਸ ਵੇਲੇ ਦੇ KPS ਗਿੱਲ, ਬਿਆਂਤਾ ਬੁੱਚੜ, ਇਹਨਾਂ ਨੇ ਸਾਰਾ ਕੁਝ ਹੀ। ਸੋ ਅੱਜ ਅਸੀਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੇ ਕੇਸ, ਜਿਹੜੇ ਪੋਲੀਟੀਕਲੀ ਜਿਹੜੇ ਅਸੈਲਮ ਦੇ ਕੇਸ ਇੱਥੇ, ਉਹ ਕਾਰਨ ਅੱਜ ਵੀ ਹੈਗੇ ਆ। ਕਿਉਂਕਿ ਜਦੋਂ ਹੁਣ ਉੱਥੇ ਗੱਲ ਚੱਲਦੀ ਆ ਆਪਣੇ ਹੋਮਲੈਂਡ ਦੀ ਤਾਂ ਉੱਤੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਸੋ ਇਹ ਬਿਲਕੁਲ ਇਹ ਗੱਲ ਅਸੀਂ ਸਮਝਾਉਣ ਦੇ ਵਿੱਚ ਲੱਗੇ ਹੋਏ ਆ ਕਿ ਜਿਹੜਾ ਇੱਕ ਤਾਂ ਹੈਗੇ ਹਰਿਆਣੇ ਤੋਂ ਆਉਂਦੇ ਆ ਜਿਹੜੇ ਕ੍ਰਿਮੀਨਲ ਬਿਰਤੀ ਦੇ ਲੋਕ ਆ, ਗੁਜਰਾਤ ਤੋਂ, ਜਿਹੜੇ ਨਾ ਸਪੈਸ਼ਲੀ ਭਾਰਤੀ ਹਕੂਮਤ ਨੇ ਇਸ ਕੰਮ ਲਈ ਭੇਜੇ ਕਿ ਉੱਤੇ ਜਾ ਕੇ ਜਿਹੜੇ ਤੁਸੀਂ ਐਲੀਮੀਨੇਟ ਕਰੋ ਜਿਹੜੇ ਖਾਲਿਸਤਾਨ ਵਾਸਤੇ ਜਾਂ ਪੀਸਫੁਲ ਮੁਹਿੰਮ ਜਿਹੜੀ ਚੱਲਦੀ ਪਈ ਆ ਡਾਇਸਪੋਰਾ ਦੇ ਵਿੱਚ। ਤਾਂ ਉਹ ਚੀਜ਼ ਅਸੀਂ ਇਹਨਾਂ ਸਰਕਾਰਾਂ ਨੇ ਸਮਝੀ ਵੀ ਆ। ਜਿਵੇਂ ਹੁਣ ਤੁਸੀਂ ਰੀਸੈਂਟਲੀ ਜਦੋਂ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਆਇਆ ਵਾਈਟ ਹਾਊਸ 'ਚ, ਉੱਤੇ ਖਾਲਿਸਤਾਨ ਦੇ ਉੱਤੇ ਸਵਾਲ ਵੀ ਕੀਤਾ, ਉਹਨੂੰ ਬੜਾ ਸੀਰੀਅਸ ਨਹੀਂ ਲਿਆ।
ਇਹਨਾਂ ਨੇ ਕਿਉਂਕਿ ਉਹ ਪਤਾ ਸੀ ਉਹ ਕਿੱਥੋਂ ਬੋਲ ਰਹੇ ਸੀ। ਸੋ ਇਹ ਸਰਕਾਰਾਂ ਇੱਥੇ ਦੀਆਂ ਜਾਣਦੀਆਂ ਕਿ ਭਾਈ ਇਹ ਪੀਸਫੁਲ ਤਰੀਕੇ ਨਾਲ ਮੁਹਿੰਮ ਚਲਾਉਂਦੇ ਪਏ ਆ। ਸੋ ਜਿਹੜੇ ਸਾਡੇ ਸਿੱਖ ਨੌਜਵਾਨ ਆਉਂਦੇ ਆ ਜਿਹੜੇ ਤਾਂ ਜੈਨੂਅਨ ਆ, ਉਹਨਾਂ ਦੇ ਕੇਸ ਇੱਥੇ ਲੱਗੇ ਹੋਏ ਆ, ਤੇ ਉਹ ਆਪਣੇ ਕੇਸਾਂ ਦੇ ਉੱਤੇ ਉਹ ਵਰਕ ਪਰਮਿਟ ਆ ਉਹਨਾਂ ਕੋਲੋਂ, ਕੰਮ ਕਰਦੇ ਪਏ ਆ, ਆਪਣੀ ਮਿਹਨਤ ਮਸ਼ੱਕਤ ਕਰਦੇ ਪਏ। ਹੁਣ ਜਿਹੜੇ ਗੁਜਰਾਤ ਜਾਂ ਦੂਜੀਆਂ ਸਟੇਟਾਂ ਤੋਂ ਭਾਰਤ ਤੋਂ ਜਿਹੜੀ ਭਾਰਤੀ ਹਕੂਮਤ ਦੀ ਪਾਲਿਸੀ ਵੀ ਆ, ਹੁਣ ਉੱਥੇ ਤਾਂ ਇੱਕ ਤਾਂ ਆਬਾਦੀ ਜਿਹੜੀ ਇਸ ਤਰ੍ਹਾਂ ਦੀ ਕੁਰਬਲ ਕੁਰਬਲ ਹੋਈ ਪਈ ਆ ਪੂਰੇ ਭਾਰਤ ਦੇ ਵਿੱਚ ਜਿਹੜੀ ਆ, ਹਨਾ। ਸੋ ਉਹ ਕ੍ਰਿਮੀਨਲ ਲੋਕਾਂ ਨੂੰ ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਵੀ ਛੱਡ ਕੇ, ਜਿੱਦਾਂ ਹੁਣ ਨਿਖਿਲ ਗੁਪਤੇ ਦੀ ਮੈਂ ਥੋੜਾ ਜਿਹਾ ਜੇ ਮੈਂ ਟੱਚ ਕਰਦਾ, ਉਹ ਇਸੇ ਤਰੀਕੇ ਨਾਲ ਹੋਰ ਕਈ ਗੈਂਗਸਟਰ ਜਿਹੜੇ ਆ ਇਹਨਾਂ ਨੇ ਦੂਜੀਆਂ ਸਟੇਟਾਂ 'ਚ ਪੈਦਾ ਕੀਤੇ ਆ, ਉਹ ਵੀ ਆਏ ਹੋਏ ਆ ਇੱਥੇ। ਸੋ ਉਹਨਾਂ ਨੂੰ ਇੱਥੇ ਦੀਆਂ ਜਿਹੜੀਆਂ ਏਜੰਸੀਆਂ FBI ਵਰਗੇ, ਉਹ ਸਾਰੇ ਵਾਚ ਉਹਨਾਂ ਦੇ ਰਡਾਰ ਤੇ ਉੱਤੇ ਹੈਗੇ ਆ ਉਹ। ਸੋ ਕੁਝ ਜਿਹੜੀਆਂ ਚੀਜ਼ਾਂ ਉਹ ਆਪਾਂ ਚਲੋ ਹਾਲੇ ਇੱਥੇ ਜ਼ਿਕਰ ਨਹੀਂ ਕਰਦੇ, ਤੇ ਉਹ ਇੱਥੇ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੇ ਧਿਆਨ ਦੇ ਵਿੱਚ ਹੈਗੀਆਂ। ਪਰ ਬੇਸਿਕਲੀ ਮੈਂ ਜਿਹੜਾ ਪੁਆਇੰਟ ਤੁਹਾਡਾ ਸਵਾਲ ਸੀ ਕਿ ਜਿਹੜੀ ਸਾਨੂੰ, ਅਸੀਂ ਉਹਦੇ ਉੱਤੇ ਉਪਰਾਲਾ ਕਰ ਰਹੇ ਹਾਂ ਕਿ ਭਾਈ ਸਾਡੇ ਉੱਤੇ ਅਤਿਆਚਾਰ ਹੋਇਆ, ਸਾਡੀ ਜੈਨੋਸਾਈਡ ਹੋਈ ਆ, ਸਾਡੇ ਜਿਹੜੇ ਸਿੱਖ ਨੌਜਵਾਨ ਆ ਰਹੇ, ਇਹਨਾਂ ਨੂੰ ਤੁਹਾਨੂੰ ਇੱਕ ਅਲੱਗ ਤਰੀਕੇ ਨਾਲ ਟਰੀਟ ਕਰਨਾ ਚਾਹੀਦਾ। ਇਹਨਾਂ ਦੇ ਕੇਸਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਕਾਰਨ ਆ ਕਿਉਂ ਆ ਰਹੇ, ਕਿਉਂਕਿ ਅਸੀਂ ਆਪਣੀ ਕੰਟਰੀ ਦੀ ਪੀਸਫੁਲ ਤਰੀਕੇ ਨਾਲ ਮੁਹਿੰਮ ਕਰ ਰਹੇ, ਇਹਨਾਂ ਨੇ ਸਾਡੀ ਜੈਨੋਸਾਈਡ ਕੀਤੀ ਆ, ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ, ਪਿੱਛੇ ਸਾਡੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਸੰਘਰਸ਼ੀ ਪਰਿਵਾਰਾਂ ਦੀਆਂ ਦੱਬ ਲਈਆਂ, ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਰਹਿਣਾ ਜਿਹੜਾ ਉਹ ਮੁਸ਼ਕਲ ਕਰ ਦਿੱਤਾ, ਤੇ ਉਹਨਾਂ ਨੂੰ ਫਿਰ ਛੱਡਣਾ ਪਿਆ। ਸੋ ਜੇ ਉਹ ਇੱਥੇ ਆਣ ਕੇ ਵੀ ਇਸ ਜਿਹਨੂੰ ਅਸੀਂ ਲੈਂਡ ਆਫ ਫ੍ਰੀ ਕਹਿੰਦੇ ਆ, ਵੀ ਇੱਥੇ ਸੰਵਿਧਾਨ ਦੀ ਗੱਲ, ਇੱਥੇ ਕਾਨੂੰਨ ਦੀ ਗੱਲ, ਤੇ ਉਹ ਅਸੀਂ ਹੁਣ ਉਹਨਾਂ ਨੂੰ ਇਸੇ ਗੱਲ ਕਰੀ ਵੀ ਜੇ ਇੱਥੇ ਵੀ ਅਸੀਂ ਸੇਫ ਨਹੀਂ ਆ, ਜਿੱਥੇ ਸਾਡੀ ਪਲਾਟ ਰਚੇ ਜਾ ਰਹੇ ਆ, ਸਾਡੇ ਸਿੱਖ ਐਕਟੀਵਿਸਟ ਦੀਆਂ ਸ਼ਹਾਦਤਾਂ ਹੋ ਰਹੀਆਂ ਕੈਨੇਡਾ ਵਰਗੀ ਧਰਤੀ ਤੇ, UK ਵਿੱਚ ਅਵਤਾਰ ਸਿੰਘ ਖੰਨਾ ਹੋਣੀ, ਸੋ ਦੈਨ ਤੁਹਾਨੂੰ ਸੋਚਣ ਦੀ ਲੋੜ ਹੈ। ਸੀਰੀਅਸ ਮੁੱਦਾ ਹੈਗਾ। ਜੇ ਉੱਥੇ ਜਾ ਕੇ ਵੀ ਫਿਰ ਇਹਨਾਂ ਨੇ ਸਾਨੂੰ ਜੇਲ੍ਹਾਂ 'ਚ ਡੱਕਣਾ, ਤੁਸੀਂ ਵੀ ਇੱਥੇ ਸਾਹਮਣਾ ਨਹੀਂ, ਫਿਰ ਗੱਲ ਜਿਹੜੀ ਇਨਸਾਫ ਦੀ ਨਹੀਂ ਹੋ ਰਹੀ। ਸੋ ਉਹ ਸਮਝਾਉਣ ਦੀ ਕੋਸ਼ਿਸ਼ ਹੀ ਕਰ ਰਹੇ ਹਾਂ ਜੀ। ਬਿਲਕੁਲ। ਭਾਈ ਹਿੰਮਤ ਸਿੰਘ ਜੀ, ਜਿਹੜਾ ਹੁਣ ਐਡਮਿਨਿਸਟ੍ਰੇਸ਼ਨ ਚੇਂਜ ਹੋਈ ਆ, ਤੁਸੀਂ ਸੋਸ਼ਲ ਤੇ ਪੋਲੀਟੀਕਲ ਐਕਟਿਵਿਜ਼ਮ, ਦੋਵੇਂ ਤਰ੍ਹਾਂ ਦਾ ਐਕਟਿਵਿਜ਼ਮ ਇੱਥੇ ਕਰਦੇ ਹੋ, ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਆ। ਤੇ ਮਤਲਬ ਜੇ ਹੁਣ ਗੱਲ ਅਸੀਂ ਕਰੀਏ ਖਾਲਿਸਤਾਨ ਦੀ ਜਿਹੜੀ ਸਟਰਗਲ ਆ, ਉਹਦੇ ਲਈ ਮਤਲਬ ਇੰਡੀਆ ਹਮੇਸ਼ਾ ਇਹ ਗੱਲ ਕਹਿੰਦਾ ਕਿ ਖਾਲਿਸਤਾਨ ਦੀ ਜਿਹੜੀ ਮੁਹਿੰਮ ਆ ਉਹ 1990 ਤੋਂ ਬਾਅਦ ਕੈਨੇਡਾ ਤੇ ਅਮਰੀਕਾ, ਇਹਨਾਂ ਮੁਲਕਾਂ ਦੇ ਵਿੱਚ ਰਿਵਾਈਵ ਹੋਈ ਆ, ਇਹਨਾਂ ਮੁਲਕਾਂ ਦੇ ਵਿੱਚ ਪਣਪੀ ਆ। ਤੇ ਮਤਲਬ ਉਹਦੇ ਪਿੱਛੇ ਅਮਰੀਕਾ, ਕੈਨੇਡਾ, ਇਹਨਾਂ ਦਾ ਤਰਕ ਸਪਸ਼ਟ ਸੀ ਕਿ ਸਾਡਾ ਕਨਸਟੀਟਿਊਸ਼ਨ ਜਿਹੜਾ ਆ ਉਹ ਫ੍ਰੀ ਸਪੀਚ ਦੀ ਗੱਲ ਕਰਦਾ ਆ, ਪੀਸਫੁਲੀ ਮਤਲਬ ਲੋਕ ਆਪਣੀ ਗੱਲ ਕਰ ਸਕਦੇ ਆ ਤੇ ਸਿੱਖ ਵੀ ਕਰਦੇ ਆ। ਪਰ ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਆਈ ਆ, ਜਿਹਦੇ ਵਿੱਚ ਜਿਹੜੀਆਂ ਕੁਝ ਅਪਾਇੰਟਮੈਂਟਸ ਹੋਈਆਂ, ਉਹਨਾਂ ਬਾਰੇ ਵੀ ਇਹ ਗੱਲ ਮਤਲਬ ਇੱਕ ਸਿੱਖਾਂ ਦੇ ਵਿੱਚ ਇਸ ਤਰੀਕੇ ਦੀ ਗੱਲ ਪ੍ਰਚਲਿਤ ਹੋ ਰਹੀ ਸੀ ਕਿ ਚਾਹੇ ਉਹ ਕਾਸ਼ ਪਟੇਲ ਦੀ ਅਪਾਇੰਟਮੈਂਟ ਸੀ, ਚਾਹੇ ਉਧਰੋਂ ਬੀਬੀ ਦੀ ਅਪਾਇੰਟਮੈਂਟ ਸੀ ਜਿਹੜੀ ਤੁਲਸੀ ਗੈਬਰਟ ਦੀ, ਮਤਲਬ ਵੀ ਉਹ ਇੱਕ ਡਾਊਟਸ ਕ੍ਰੀਏਟ ਹੋ ਰਹੇ ਸੀ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ? ਤੁਸੀਂ ਇੱਕ ਲੀਡਰ ਹੋ, ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇਹ ਸਾਰੀ ਐਡਮਿਨਿਸਟ੍ਰੇਸ਼ਨ ਸ਼ਿਫਟ ਤੋਂ ਬਾਅਦ ਤੁਹਾਡੇ ਐਕਟਿਵਿਜ਼ਮ ਤੇ ਕੁਝ ਅਸਰ ਪੈ ਸਕਦੇ ਨੇ? ਤੁਹਾਨੂੰ ਨਵੇਂ ਚੈਲੰਜਸ ਫੇਸ ਕਰਨੇ ਪੈ ਸਕਦੇ ਆ ਇੱਥੇ? ਨਹੀਂ, ਬਿਲਕੁਲ ਨਹੀਂ। ਇਹ ਅਮਰੀਕਾ ਦੇ ਵਿੱਚ ਦੇਖੋ, ਮੈਂ ਇਹਨੂੰ ਉਸੇ ਤਰ੍ਹਾਂ ਲੈਂਦਾ ਜਿਵੇਂ ਕਿ ਭਾਰਤ ਵਿੱਚ ਮਨਮੋਹਨ ਸਿੰਘ ਨੂੰ ਇਹਨਾਂ ਨੇ ਇੱਕ ਸਿੱਖ ਚਿਹਰੇ ਨੂੰ ਬਣਾ ਦਿੱਤਾ, ਤੇ ਹੋ ਸਕਦਾ ਸਿੱਖਾਂ ਨੂੰ ਲੱਗਦਾ ਹੋਵੇ ਵੀ ਹੁਣ ਸਾਡਾ ਆ ਗਿਆ। ਪਰ ਜਦੋਂ ਉਹਦਾ ਡੈਥ ਹੋਈ ਆ, ਸੰਸਕਾਰ ਲਈ ਉਹਨਾਂ ਨੇ ਭਾਰਤੀ ਕੋਈ ਚੱਕ ਕੇ ਲੈ ਜਾਵੇ ਆਪਣਾ ਇਹਨੂੰ, ਤੇ ਤੁਹਾਡਾ ਸਿੱਖ ਉੱਤੇ, ਕਿਉਂਕਿ ਉਹਨੂੰ ਉਹ ਜਿਹੜੀ ਟਰੀਟਮੈਂਟ ਨਹੀਂ ਮਿਲੀ ਜਿਹੜੀ ਪੁਰਾਤਨ ਪਰ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰਾਂ ਦੀ ਡੈਥ ਸਮੇਂ ਉਹਨਾਂ ਨੂੰ ਮਿਲਦੀ ਆ, ਜਿਹੜੀਆਂ ਸੈਰਾਮਨੀਜ਼ ਹੁੰਦੀਆਂ। ਸੋ ਇਸੇ ਤਰ੍ਹਾਂ ਦੇਖੋ, ਅਮਰੀਕਾ ਦੇ ਵਿੱਚ ਤਾਂ, ਇੰਡੀਆ ਦੇ ਵਿੱਚ ਤਾਂ ਹਾਲਾਂਕਿ ਝੂਠ ਸੱਚ ਚੱਲਦਾ, ਇੱਥੇ ਹੈਗੀ ਕਾਨੂੰਨ ਦੀ ਗੱਲ। ਇੱਥੇ ਉਹ ਇੱਕ ਆਪਣੀ ਅਹੁਦੇ ਦੇ ਉੱਤੇ ਹੈਗੇ ਹਨ, ਉਹ ਕਾਨੂੰਨ ਤੇ ਉੱਪਰ ਜਾ ਕੇ, ਏਦਾਂ ਤਾਂ ਹੈ ਹੀ ਨਹੀਂ ਵੀ ਉੱਤੇ ਕੋਈ ਫੇਕ ਇਨਕਾਊਂਟਰ ਬਣਾ ਦੇਣਗੇ ਜਾਂ ਝੂਠੇ ਕੇਸ ਪਾ ਦੇਣਗੇ। ਇੱਥੇ ਹੁੰਦੀ ਕਾਨੂੰਨ ਦੀ ਗੱਲ। ਹਾਂ, ਬਸ਼ਰਤੇ ਆ ਤੁਹਾਡਾ ਆਪਣਾ ਜਿਹੜਾ ਕਿਰਦਾਰ, ਤੁਹਾਡਾ ਰੈਕਡ ਕ੍ਰਿਮੀਨਲ ਨਾ ਹੋਵੇ, ਤੁਸੀਂ ਕੋਈ ਏਦਾਂ ਦੀ ਲਾ ਨੂੰ ਆਪਣੇ ਹੱਥਾਂ 'ਚ ਨਾ ਲੈਂਦੇ ਹੋਵੇ, ਵਾਇਲੇਟ ਨਾ ਕਰਦੇ ਹੋਣ, ਤੇ ਜੇ ਤੁਸੀਂ ਪੀਸਫੁਲ ਤਰੀਕੇ ਨਾਲ, ਜਿਹੜਾ ਇਸ ਕੰਟਰੀ ਦਾ ਸੰਵਿਧਾਨ ਤੁਹਾਨੂੰ ਅਲਾਓ ਕਰਦਾ ਆ, ਡਾਇਸਪੋਰਾ ਦੇ ਵਿੱਚ ਹੁਣ ਅਸੀਂ ਜਿੱਥੇ ਸਾਡੇ ਰੈਫਰੈਂਡਮ ਵੀ ਹੁੰਦੇ ਆ, ਭਾਰਤੀ ਹਕੂਮਤ ਨੇ ਆਪਣੀ ਪੂਰੀ ਵਾਹ ਲਾਈ ਕਿ ਉਹਨੂੰ ਰੁਕਵਾ ਦਿੱਤਾ ਜਾਵੇ।
ਜਿਹੜੇ ਜਿੱਥੇ ਬੁੱਕ ਕੀਤੇ ਹੋਏ ਸੀ, ਜਿਹੜੀਆਂ ਜਗ੍ਹਾ ਦੇ ਉੱਤੇ ਰੈਫਰੈਂਡਮ ਹੋਣਾ ਸੀ, ਹਾਲ ਵੱਡੇ, ਉਹ ਕਈ ਜਗ੍ਹਾ ਤੇ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ। ਪਰ ਇਹ ਕੰਟਰੀਆਂ ਜਿਹੜੀਆਂ ਹੈਗੀਆਂ, ਇੱਥੇ ਕਾਨੂੰਨ ਦਾ ਰਾਜ ਆ। ਸੋ ਉਹ ਭਾਵੇਂ ਕੈਸ਼ ਪਟੇਲ ਜਿਹੜਾ ਆ ਜਾਵੇ, ਭਾਵੇਂ ਤੁਲਸੀ ਗੈਬੜ ਆ ਜਾਵੇ, ਜਿਹੜੀ ਹੁਣ ਨੈਸ਼ਨਲ ਸਿਕਿਉਰਿਟੀ ਦੀ ਇੰਚਾਰਜ ਹੈੱਡ ਬਣਾਈ ਗਈ ਆ। ਹਾਲਾਂਕਿ ਉਹ ਮੋਦੀ ਦੇ ਨਾਲ ਕਾਫੀ ਨੇੜਤਾ, ਉਹ RSS ਦੇ ਨਾਲ ਉਹਦਾ ਕਾਫੀ ਲੈਣ ਦੇਣ ਹੈਗਾ। ਉਹਦੇ ਉੱਤੇ ਕਾਫੀ ਇੱਥੇ ਅਮਰੀਕਾ ਦੇ ਵਿੱਚ ਸਾਡੇ ਸਿੱਖ ਐਕਟੀਵਿਸਟਾਂ ਨੇ ਵੀ, ਹੋਰ ਅਮਰੀਕਨ ਨੇ ਵੀ ਕਾਫੀ ਕੁਛ ਉਹਦੇ ਅਗੇਂਸਟ ਜਿਹੜਾ ਉਹ ਐਵੀਡੈਂਸ ਵੀ ਰੱਖੇ, ਵੀ ਉਹਦਾ ਵਿਰੋਧਤਾ ਵੀ ਕੀਤੀ। ਪਰ ਉਹ ਕਾਨੂੰਨ ਦੇ ਉੱਤੇ ਜਾ ਕੇ ਕੁਝ ਵੀ ਨਹੀਂ ਕਰ ਸਕਦੀ। ਸੋ ਅਸੀਂ ਪੂਰੇ ਆਜ਼ਾਦੀ ਦੇ ਨਾਲ, ਕਈ ਵਾਰੀ ਸ਼ਾਇਦ ਮੈਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਸਿੱਖ ਐਕਟੀਵਿਸਟਾਂ ਦੇ ਵਿੱਚ ਕੋਈ ਡਰ ਭੈ ਦਾ ਮਾਹੌਲ ਹੋਵੇ, ਨਹੀਂ, ਐਦਾਂ ਦਾ ਕੁਝ ਨਹੀਂ ਹੈਗਾ। ਅਸੀਂ ਹੁਣ ਆਉਣ ਵਾਲੇ ਵੀਕ ਮਾਰਚ ਦੇ ਵਿੱਚ LA ਦੇ ਵਿੱਚ ਰੈਫਰੈਂਡਮ ਹੋਣ ਜਾ ਰਿਹਾ ਆ। ਸੋ ਅਸੀਂ ਉਸੇ ਤਰ੍ਹਾਂ ਹੁਣ ਰੀਸੈਂਟਲੀ ਇਹਨਾਂ ਦੇ ਅਪੁਆਇੰਟ ਹੋਣ ਤੋਂ ਬਾਅਦ ਹੀ ਤੁਲਸੀ ਗੈਬੜ ਜਾਂ ਕੈਸ਼ ਪਟੇਲ ਦੇ, ਅਸੀਂ ਮੋਦੀ ਦੇ ਖਿਲਾਫ ਵਾਈਟ ਹਾਊਸ ਦੇ ਸਾਹਮਣੇ ਖੜ ਕੇ ਬਹੁਤ ਵੱਡਾ ਪ੍ਰੋਟੈਸਟ ਮੁਜ਼ਾਹਰਾ ਕੀਤਾ ਆ। ਸੋ ਉੱਤੇ ਵੱਡੀ ਤਾਦਾਦ ਵਿੱਚ ਸਿੱਖ ਜਥੇਬੰਦੀਆਂ, ਸਿੱਖ ਐਕਟੀਵਿਸਟ ਨੇ ਜਿਹੜਾ ਭਾਗ ਲਿਆ। ਸੋ ਕਿਸੇ ਕਿਸਮ ਦਾ ਭੈ ਡਰ ਦਾ ਮਾਹੌਲ ਨਹੀਂ ਹੈ। ਦੇਖੋ, ਅਮਰੀਕਾ ਦੀ ਧਰਤੀ ਸਟਾਕਟਨ ਤੋਂ ਜਦੋਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਕੋਈ ਮੁਹਿੰਮ ਚੱਲੀ, ਤਾਂ ਸਾਡੇ ਗਦਰੀ ਬਾਬਿਆਂ ਨੇ ਉੱਥੋਂ ਸੰਘਰਸ਼ ਲੰਬਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ, ਹੋਰ ਕਿੰਨੇ ਗਦਰੀ ਬਾਬੇ। ਸੋ ਅੱਜ ਵੀ ਜੇ ਹੁਣ ਜਿਸ ਉਸ ਕੰਟਰੀ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਤੇ ਸਿੱਖ ਗੁਲਾਮ ਹੋ ਗਏ, ਨਹਿਰੂ ਨੇ ਕਿਹਾ ਸੀ ਤੁਹਾਨੂੰ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਤੋਂ ਹੁਣ ਅੱਜ ਆਪਣੇ ਹੋਮਲੈਂਡ ਪੰਜਾਬ ਨੂੰ ਜਦੋਂ ਹੁਣ ਤੁਹਾਡੀ ਸਿੱਖਾਂ ਦੇ ਤੁਹਾਡੇ ਉੱਤੇ ਆ ਗਈ, ਜਿਵੇਂ ਜਸਵੰਤ ਸਿੰਘ ਖਾਲੜਾ ਜੀ ਉਹਨੀ ਕਹਿੰਦੇ ਵੀ ਜਦੋਂ ਹੁਣ ਤੁਹਾਡੇ ਤੇ ਆ ਗਈ, ਜੇ ਤੁਸੀਂ ਆਪਣੇ ਵਾਸਤੇ ਨਹੀਂ ਲੜ ਸਕਦੇ ਤੇ ਫਿਰ ਤਾਂ ਗੱਲ ਫਿਰ ਗਲਤ ਆ। ਤੁਹਾਨੂੰ ਆਪਣੇ ਵਾਸਤੇ ਹੁਣ ਲੜਨਾ ਪਊਗਾ। ਜਿਹੜੀਆਂ ਕਿਲਿੰਗ ਹੋਈਆਂ ਸਾਡੇ ਸਿੱਖ ਖਾਲਿਸਤਾਨੀ ਲੀਡਰਾਂ ਦੀਆਂ, ਉਹ ਤੋਂ ਬਾਅਦ 5 ਆਈਜ਼ ਕੰਟਰੀ ਨੇ ਸਟੇਟਮੈਂਟਾਂ ਦੇਣੀਆਂ, ਉਹ ਭਾਵੇਂ ਆਸਟ੍ਰੇਲੀਆ, UK ਹੋਣ, ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ, ਕੈਨੇਡਾ ਦੀ ਪਾਰਲੀਮੈਂਟ ਵਿੱਚੋਂ ਖੜ ਕੇ ਜਸਟਨ ਟਰੂਡੋ ਨੇ, ਤੇ ਉਹਨਾਂ ਨੇ ਦੇਖੋ ਕਹਿਣਾ ਕਿ ਹੁਣ ਸਿੱਧਾ ਸਿੱਧਾ ਹੱਥ ਜਿਹੜਾ ਭਾਰਤੀ ਹਕੂਮਤ ਦਾ। ਸੋ ਸਾਰਾ ਕੁਝ ਕਲੀਅਰ ਆ। ਤੇ ਅਸੀਂ ਬੜੀ ਸਪਸ਼ਟਤਾ ਦੇ ਨਾਲ ਕਲੀਅਰ, ਸਾਡੇ 'ਚ ਕੋਈ ਭੈ ਡਰ ਨਹੀਂ ਆ। ਕੋਈ ਆ ਜਾਵੇ, ਉਹ ਜਦੋਂ ਤੁਸੀਂ ਆਪ ਸਹੀ ਹੋ, ਤੁਸੀਂ ਪੀਸਫੁਲ ਤਰੀਕੇ ਨਾਲ, ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਂਦੇ, ਇੱਕ ਤੁਹਾਡੀ ਇਨਜਸਟਿਸ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ, ਉਹਦੇ ਖਿਲਾਫ ਤੁਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹੋ ਪੀਸਫੁਲ ਤਰੀਕੇ ਨਾਲ, ਤੁਹਾਡੀ ਅਮਰੀਕਨ ਵੀ ਸਪੋਰਟ ਕਰਦੇ ਆ। ਔਰ ਇਹਨਾਂ ਕੰਟਰੀਆਂ ਦੇ ਵਿੱਚ ਵੀ ਹੁਣ ਕਈ ਸਟੇਟਾਂ ਆ ਜਿਹੜੀਆਂ ਉਹ ਅਲੱਗ ਹੋਣਾ ਚਾਹੁੰਦੀਆਂ, ਆਜ਼ਾਦੀ ਮੰਗਦੀਆਂ। ਸੋ ਉਹਨਾਂ ਤੇ ਕੋਈ ਐਦਾਂ ਥੋੜਾ ਵੀ ਉਹਨਾਂ ਦੇ ਤੁਸੀਂ ਉੱਥੇ ਜਾ ਕੇ ਜੈਨੋਸਾਈਡ ਕਰ ਦਿਓ ਜਾਂ ਫੇਕ ਇਨਕਾਊਂਟਰ ਕਰ ਦਿਓ। ਇੱਥੇ ਇਹਨਾਂ ਕੰਟਰੀਆਂ 'ਚ ਅਧਿਕਾਰ ਆ ਵੀ ਤੁਸੀਂ ਕਰ ਲਓ, ਓਪੀਨੀਅਨ ਤੁਹਾਡਾ ਕੁਝ ਵੀ ਹੋ ਸਕਦਾ। ਹਾਲਾਂਕਿ ਸਾਡੀ ਇਸ ਖਾਲਿਸਤਾਨ ਦੀ ਮੁਹਿੰਮ ਨੂੰ ਦੱਬਣ ਵਾਸਤੇ ਇਹ ਭਾਰਤੀ ਹਕੂਮਤ ਨੇ ਜਿਹੜੀਆਂ ਕਿਲਿੰਗ ਜਿਹੜੀਆਂ ਉਹ 47 ਤੋਂ ਲਗਾਤਾਰਤਾ ਦੇ ਨਾਲ ਜੋ 84 ਦੇ ਵਿੱਚ ਹੋਇਆ, ਉਹ ਤਾਂ ਹੱਦ ਹੀ ਕਰਤੀ ਨਾ। ਸੋ ਉਹ ਤੋਂ ਬਾਅਦ ਹੁਣ ਕੰਟੀਨਿਊਟੀ ਡਿਫਰੈਂਟ ਤਰੀਕੇ ਦੇ ਨਾਲ, ਇਹਨਾਂ ਲੁਕਵੇਂ ਤਰੀਕੇ ਨਾਲ ਇਹਨਾਂ ਸ਼ੁਰੂ ਪਿੱਠਾਂ 'ਚ ਛੁਰੇ ਮਾਰਨ ਵਾਲਾ ਕੰਮ ਜਿਹੜਾ ਉਹ ਕੀਤਾ ਹੋਇਆ। ਪਰ ਜਦੋਂ ਹੁਣ ਇਹਨਾਂ ਨੇ ਸਾਡੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਜਿਹੜੀ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕਰਕੇ, ਉਹ ਤਾਂ ਬਿਲਕੁਲ ਹੀ ਫਿਰ ਰਾਤੀ ਕਰਤੀ ਨਾ। ਹੁਣ ਇਹ ਮੁਹਿੰਮ ਦਬਣੀ ਨਹੀਂ, ਇਹ ਤਾਂ ਆਜ਼ਾਦੀ ਤੱਕ ਲਗਾਤਾਰਤਾ। ਸੋ ਬਹੁਤ ਵਧੀਆ ਮਾਹੌਲ ਆ। ਸੋ ਕੋਈ ਕਿਸੇ ਕਿਸਮ ਦਾ ਭੈ ਨਹੀਂ ਆ ਸਾਨੂੰ। ਇੱਥੇ ਭਾਵੇਂ ਕੋਈ ਬਣ ਜੇ, ਹਿੰਦੂ ਮਾਈਂਡਡ RSS ਦਾ ਮਾਈਂਡਡ ਕੋਈ ਬੰਦਾ ਜਿਹੜਾ, ਤੇ ਪਰ ਇਹ ਮੁਹਿੰਮ ਨੂੰ ਨਹੀਂ ਦੱਬ ਸਕਦੇ। ਕੰਟਰੀਆਂ ਅੰਡਰਸਟੈਂਡ ਕਰਦੀਆਂ। ਬਿਲਕੁਲ। ਜੀ ਭਾਈ ਹਿੰਮਤ ਸਿੰਘ ਜੀ, ਤੁਸੀਂ ਗਦੀ ਬਾਬਿਆਂ ਦੀ ਗੱਲ ਕੀਤੀ ਕਿ ਉਹ ਮਤਲਬ ਇੱਥੋਂ ਮੁਹਿੰਮ ਸ਼ੁਰੂ ਹੋਈ ਉਸ ਸਮੇਂ ਅੰਗਰੇਜ਼ਾਂ ਤੋਂ, ਬਰਤਾਨੀਆ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੀ। ਤੇ ਅੱਜ ਵੀ ਮਤਲਬ ਇੰਡੀਆ ਵੀ ਇਹੀ ਗੱਲ ਕਹਿੰਦਾ ਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਖਾਲਿਸਤਾਨ ਬਣਾਉਣ ਦੀ ਜਿਹੜੀ ਮੁਹਿੰਮ ਆ ਉਹ ਚੱਲ ਰਹੀ ਆ। ਤੇ ਹੁਣ ਅਮਰੀਕਾ ਦੇ ਬਾਰੇ ਇਹ ਗੱਲ ਮਸ਼ਹੂਰ ਆ ਕਿ ਅਮਰੀਕਾ ਰਜੀਮ ਚੇਂਜ ਕਰਨ ਦੇ ਲਈ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਤੇ ਦੱਖਣੀ ਏਸ਼ੀਆ ਦੇ ਵਿੱਚ ਇਸ ਸਮੇਂ ਕਈ ਦਹਾਕਿਆਂ ਤੋਂ ਬਾਅਦ ਸਥਿਤੀ ਇਹੋ ਜਿਹੀ ਬਣੀ ਆ ਕਿ ਜਿੱਥੇ ਦੁਨੀਆ ਇਹ ਗੱਲ ਕਹਿ ਰਹੀ ਆ ਕਿ ਬਾਰਡਰ ਜਿਹੜੇ ਆ, ਜਿਹੜੀਆਂ ਸਰਹੱਦਾਂ ਆ, ਉਹ ਰੀਡਿਫਾਈਨ ਹੋਣੀਆਂ ਨੇ, ਉਹ ਮੁੜ ਕੇ ਵਾਹੀਆਂ ਜਾਣੀਆਂ ਨੇ। ਤੇ ਇਹ ਸਾਰਾ ਕੁਝ ਜਿਹੜਾ ਮਤਲਬ ਇੱਕ ਚੱਲ ਰਿਹਾ, ਤੁਸੀਂ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ ਸਿੱਖ ਹੋਮਲੈਂਡ ਦੇ ਲਈ ਗਰਾਊਂਡ ਤਿਆਰ ਕਰ ਰਹੇ ਹੋ। ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਕਿੰਨੇ ਕੁ ਆਸਵੰਦ ਹੋ ਕਿ ਜਿਹੜੀ ਸਿੱਖਾਂ ਦੀ ਇਹ ਐਸਪੀਰੇਸ਼ਨ ਆ, ਜਿਹੜੀ ਸਿੱਖ ਸਟਰਗਲ ਆ ਪੰਜਾਬ ਦੇ ਵਿੱਚ
ਸਿੱਖ ਰਾਜ ਕਾਇਮ ਕਰਨ ਦੀ, ਖਾਲਿਸਤਾਨ ਕਾਇਮ ਕਰਨ ਦੀ, ਉਹਨੂੰ ਅਮਰੀਕਾ ਆਉਂਦੇ ਸਮੇਂ ਦੇ ਵਿੱਚ ਜੀਓਪੋਲੀਟੀਕਲ ਜਿਹੜੀ ਉੱਥੇ ਸਥਿਤੀ ਬਣ ਰਹੀ ਆ ਉਹਦੇ 'ਚ ਅਮਰੀਕਾ ਕੀ ਸਿੱਖ ਇੰਟਰਸਟ ਦੇ ਹਿੱਤ 'ਚ ਭੁਗਤ ਸਕਦਾ ਹੈ? ਤੁਸੀਂ ਕਿੰਨੇ ਕਾਸਫੰਦ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਨਾ ਜੀ ਗੁਰਬਾਣੀ ਦੇ ਵਿੱਚ ਸ਼ਬਦ ਆ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਸਾਨੂੰ ਆਪਣੀਆਂ ਲੱਤਾਂ ਵਿੱਚ ਜਾਨ ਰੱਖ ਕੇ, ਆਪ ਖੁਦ ਆਪਣੇ ਆਪ ਤੇ ਸਤਿਗੁਰਾਂ ਦੇ ਉੱਤੇ ਭਰੋਸਾ ਰੱਖ ਕੇ, ਤੁਹਾਨੂੰ ਆਪ ਕਿੰਨਾ ਕੁ ਤੁਰਦੇ ਹੋ ਤੁਸੀਂ ਉਸ ਲੈਵਲ ਤੇ ਕੰਪੇਨ ਨੂੰ ਲਿਜਾਓ ਕਿ ਜੇ ਹੁਣ ਅਫਗਾਨਿਸਤਾਨ ਦੇ ਵਿੱਚ ਉੱਥੇ ਉਹਨਾਂ ਨੇ ਜੰਗ ਲੜੀ ਆ, ਤਾਂ ਇੱਕ ਦਿਨ ਟੇਬਲ ਤੇ ਆਣ ਕੇ ਹੁਣ ਉਹਨਾਂ ਦਾ ਆਪਣਾ ਕੰਟਰੋਲ ਆ। ਭਾਵੇਂ ਚਲੋ ਸਰਕਾਰਾਂ ਦੇ ਨਾਲ ਕਨੈਕਸ਼ਨ ਹੁੰਦੇ ਆ, ਅਮਰੀਕਾ ਉੱਥੋਂ ਵਾਪਸ ਮੁੜਿਆ। ਸੋ ਸਾਨੂੰ ਉਸ ਲੈਵਲ ਤੇ ਲਿਜਾਣ ਦੀ ਲੋੜ ਆ। ਸੋ ਇਹ ਵੀ ਗੱਲ ਕਲੀਅਰ ਆ ਕਿ ਜਿਹੜਾ ਅਸੀਂ ਜੇ ਬਿਲਕੁਲ ਇਹ ਆਸ ਰੱਖ ਕੇ ਬੈਠੇ ਰਵਾਂਗੇ ਕਿ ਅਮਰੀਕਾ ਤੁਹਾਡੇ ਨਾਲ ਖੜੇ ਜਾਂ ਕੋਈ ਕੰਟਰੀ, ਐਦਾਂ ਨਹੀਂ। ਤੁਹਾਨੂੰ ਆਪ ਵੀ ਮਿਹਨਤਾਂ ਜਿਹੜੀਆਂ ਕਰਨੀਆਂ ਪੈਣੀਆਂ ਕੌਮ ਨੂੰ। ਸੋ ਬਿਲਕੁਲ ਇਹ ਵੀ ਗੱਲ ਕਲੀਅਰ ਆ ਕਿ ਜਿਹੜੀ ਭਾਰਤੀ ਜਿਹੜਾ ਵਿਦੇਸ਼ ਮੰਤਰੀ ਜੈ ਸ਼ੰਕਰ, ਉਹਨਾਂ ਨੇ ਵੀ ਮੇਰੇ ਖਿਆਲ, ਜੇ ਮੈਂ ਗਲਤ ਨਾ ਸ਼ਾਇਦ ਉਹਨਾਂ ਦਾ ਟਵੀਟ ਸੀ ਜਾਂ ਕਿਤੇ ਸਟੇਟਮੈਂਟ ਸੀ ਕਿ ਕੁਝ ਵੱਡਾ ਹੋਣ ਜਾ ਰਿਹਾ। ਸੋ ਉਹਨਾਂ ਨੂੰ ਵੀ ਫਿਕਰ ਪਏ ਹੋਏ ਆ। ਜਿਸ ਤਰੀਕੇ ਦੇ ਨਾਲ ਹੁਣ ਜਲਾਲਤ ਭਰੀ ਜਿਹੜੀ ਉਹਦੀ ਯਾਤਰਾ ਜਿਹੜੀ ਸੀਗੀ ਮੋਦੀ ਦੀ, ਜਿਹੜੀ ਰੀਸੈਂਟਲੀ ਹੋਈ ਆ, ਸੋ ਕਿਵੇਂ ਉਹਨਾਂ ਨੂੰ ਜਿਹੜਾ F-35 ਦਾ ਜਿਹੜਾ ਇੱਥੇ ਜਿਹੜਾ ਉਹ ਜਹਾਜ਼ ਦੇਣ ਦੀਆਂ ਗੱਲਾਂ ਧੱਕੇ ਨਾਲ, ਜਿਹੜਾ ਸਭ ਤੋਂ ਵੱਧ ਖਰਚਾ ਜਿਸ ਜਹਾਜ਼ ਤੇ ਅੱਜ ਦੁਨੀਆ ਭਰ ਦੇ ਵਿੱਚ ਮੰਨਿਆ ਜਾਂਦਾ, ਔਰ ਜਿਹੜਾ ਜਿਹਨੂੰ ਜੰਕ ਜਿਹੜਾ ਐਲਨ ਮਸਕ ਦੀ ਵੀ ਟਵੀਟ ਤੋਂ ਤੁਸੀਂ ਕਿੰਨਾ ਹੀ ਕੁਝ ਦੇਖ ਲਓ ਪਿਛਲਾ ਕੱਢ ਕੇ। ਸੋ ਉਹਦੇ ਮੂਹਰੇ ਉਹਦੀ ਜਵਾਨ ਨਹੀਂ ਖੁੱਲੀ ਤੇ ਉਸ ਭੈ ਦਾ ਜਿਹੜਾ ਉਹ ਭਾਰਤੀ ਹਕੂਮਤ ਨੂੰ ਪਤਾ ਆ ਕੁਝ ਵੱਡਾ ਕੁਝ ਹੋਣ ਜਾ ਰਿਹਾ ਆ। ਸੋ ਉਹ ਕੀ ਹੋਣ ਜਾ ਰਿਹਾ ਉਹ ਸਮੇਂ ਦੇ ਗਰਭ ਦੇ ਵਿੱਚ ਆ। ਫਿਊਚਰ 'ਚ ਕੀ ਪਤਾ ਲੱਗੇ ਕਿ ਕਿਵੇਂ ਹੋਏ। ਸੋ ਉਹਦੇ ਲਈ ਪਰ ਸਾਨੂੰ ਜਿਹੜੀ ਮਿਹਨਤ ਹੈ ਆਪਣੀ ਕੰਟੀਨਿਊਟੀ ਬਣਾ ਕੇ ਰੱਖਣ ਦੀ ਲੋੜ ਆ। ਜ਼ਰੂਰ ਇਸ ਗੱਲ ਦਾ ਇਹਨਾਂ ਨੂੰ ਵੀ ਪਤਾ ਆ, ਅਮਰੀਕਨ ਨੂੰ ਵੀ ਜੇ ਹੁਣ ਚਾਈਨਾ ਪਾਕਿਸਤਾਨ ਇੰਡੀਆ ਦੇ ਵਿਚਾਲੇ ਬਫਰ ਸਟੇਟ ਜਿਹੜੀ ਇਹਨਾਂ ਨੂੰ ਵੀ ਉੱਥੇ ਜਗ੍ਹਾ ਚਾਹੀਦੀ ਆ, ਉਹ ਪੰਜਾਬ ਦੇ ਸਕਦਾ ਆ। ਪੰਜਾਬ ਦੇ ਵਿੱਚ ਇਹ ਆਪਣਾ ਉੱਥੇ ਜਿਹੜਾ ਆ ਬੇਸ ਬਣਾ ਸਕਦੇ ਆ। ਉਹਨਾਂ ਦੇ ਨਾਲ ਉਸ ਕਿਸਮ ਦੀਆਂ ਲੈਣ ਦੇਣ ਗੱਲਾਂ ਹੋ ਸਕਦੀਆਂ। ਸੋ ਸਾਨੂੰ ਉਸ ਤਰੀਕੇ ਦੀਆਂ ਜਿਹੜੀਆਂ ਉਹ ਐਕਟੀਵਿਟੀਜ਼, ਉਸ ਤਰੀਕੇ ਦੇ ਸਾਡੇ ਸਿੱਖ ਨੌਜਵਾਨ ਜਿਹੜੇ ਹੁਣ ਡਾਇਸਪੋਰਾ ਦੇ ਵਿੱਚ ਐਜੂਕੇਸ਼ਨ ਲੈ ਰਹੇ ਆ। ਮੈਂ ਥੋੜਾ ਜਿਹਾ ਹੁਣ ਨਾਲ ਜਿਹੜੀ ਸਟਾਰਟਿੰਗ ਦੇ ਆਪਣਾ ਮੁੱਦਾ ਸੀ ਵੀ ਡੈਪੂਟੇਸ਼ਨ ਵਾਲਾ, ਸੋ ਉਹਨਾਂ ਦੀ ਜੇ ਹੁਣ ਵਿਦੇਸ਼ਾਂ 'ਚ ਪਹਿਲਾਂ ਤਾਂ ਚਲੋ 1984 ਤੋਂ ਹੁਣ ਵੀ ਜਿਹੜੀਆਂ ਕੁਝ ਪਰਿਵਾਰ ਤਾਂ ਉਹ ਆ ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮਸ ਹੈਗੀਆਂ ਵੀ ਉੱਥੇ ਦੀਆਂ ਸਰਕਾਰਾਂ ਏਜੰਸੀਆਂ ਤੰਗ ਕਰਦੀਆਂ, ਘਰਾਂ 'ਚ ਬਾਰ-ਬਾਰ ਗੇੜੇ ਮਾਰ ਕੇ। ਸੈਕੰਡਲੀ ਇੱਕ ਉੱਥੇ ਭਾਰਤੀ ਹਕੂਮਤ ਨੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਸਿਰਜਿਆ ਹੋਇਆ ਵੀ ਨੌਜਵਾਨਾਂ ਕੋਲ ਐਜੂਕੇਸ਼ਨ ਵੀ ਹੈਗੀ, ਰੁਜ਼ਗਾਰ ਨਹੀਂ ਹੈਗਾ, ਵਿਹਲੇ ਤੁਰੇ ਫਿਰਦੇ ਆ। ਸੋ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਹ ਚਾਹੁੰਦੇ ਆ ਵੀ ਇਹ ਨਿਕਲ ਜਾਣ। ਇਹ ਵੀ ਇੱਕ ਕਾਰਨ ਹੈਗਾ ਵੱਡਾ। ਸੋ ਉਸ ਚੀਜ਼ ਨੂੰ ਵੀ ਆਪਾਂ ਧਿਆਨ ਵਿੱਚ ਰੱਖਣਾ ਆ ਬਈ ਉਹ ਡਾਇਸਪੋਰਾ ਦੇ ਵਿੱਚ ਆਉਂਦੇ। ਹੁਣ ਜਦੋਂ ਰੈਫਰੈਂਡਮ ਜਿਹੜੇ ਹੁੰਦੇ ਆ ਸਾਡੇ ਅਮਰੀਕਾ 'ਚ ਹੋਏ, ਸਾਰੀਆਂ ਕੰਟਰੀਆਂ 'ਚ, ਸੋ ਕੁਛ ਰੈਫਰੈਂਡਮ ਦੇ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ। ਮੈਨੂੰ ਨੌਜਵਾਨਾਂ ਨੂੰ ਪੁੱਛਦਾ ਸੀ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ, ਤੁਹਾਨੂੰ ਕਿਹਨੇ ਦੱਸਿਆ ਵੀ ਇਹ ਜ਼ਰੂਰੀ ਆ ਵੀ ਆਪਾਂ ਨੇ ਆਜ਼ਾਦ ਹੋਣਾ, ਸਾਡਾ ਹੋਮਲੈਂਡ ਆ। ਸੋ ਉਹਨਾਂ ਦਾ ਆਨਸਰ ਸੀ ਕਿ ਵੀ ਅਸੀਂ ਅਮਰੀਕਾ 'ਚ ਆਏ ਹਾਂ, ਵੀ ਭਾਵੇਂ ਅਸੀਂ ਨਵੇਂ ਰੀਸੈਂਟ ਆਏ ਆ, ਅਸੀਂ ਕੇਸ ਲਾਏ ਹੋਏ ਆ, ਸਾਡੇ ਕੋਲ ਐਜੂਕੇਸ਼ਨ ਸੀ ਪੰਜਾਬ ਦੇ ਵਿੱਚ ਸਾਨੂੰ ਰੁਜ਼ਗਾਰ ਨਹੀਂ ਲੱਭਿਆ। ਅਸੀਂ ਆਪਣੀ ਥੋੜੀ ਵਾਲੀ ਜਿਹੜੀ ਪੈਲੀ ਸੀ ਜਾਂ ਕੋਈ ਵਿਆਜ ਤੇ ਪੈਸੇ ਫੜ ਕੇ ਜਿਵੇਂ ਵੀ ਕਰਕੇ ਉਪਰਾਲਾ ਇੱਧਰ ਨੂੰ ਆਏ ਆ। ਤੇ ਹੁਣ ਜਦੋਂ ਅਸੀਂ ਅਮਰੀਕਾ 'ਚ ਆਏ ਆ ਤੇ ਅਮਰੀਕਾ ਦੇ ਵਿੱਚ ਇਹ ਸਿਸਟਮ ਆ ਵੀ ਜੇ ਤੁਹਾਡੇ ਕੋਲ ਐਜੂਕੇਸ਼ਨ ਆ ਜਾਂ ਤੁਸੀਂ ਮਿਹਨਤ ਕਸ਼ ਆ, ਕੋਈ ਤੁਹਾਡੇ ਕੋਲ ਕੋਈ ਵੀ ਹੁਨਰ ਆ, ਤਾਂ ਅਪਰਚੁਨਿਟੀ ਤੁਹਾਡੇ ਦਰਵਾਜ਼ੇ ਦਸਤਖਤ ਦਿੰਦੀ ਆ। ਤੇ ਤੁਹਾਡੇ ਕੋਲ ਇਸ ਕੰਟਰੀਆਂ ਦੇ ਇਹਨਾਂ ਕੰਟਰੀਆਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਉਪਰਾਲਾ ਤੁਸੀਂ ਕਰਕੇ ਤੁਸੀਂ ਪਿੱਛੇ 2-4 ਪਰਿਵਾਰ ਹੋਰ ਵੀ ਪਾਲ ਸਕਦੇ ਹੋ। ਤੁਹਾਨੂੰ ਰੁਜ਼ਗਾਰ ਮਿਲ ਜਾਂਦਾ, ਲੱਭ ਜਾਂਦਾ ਕਿਤੇ ਨਾ ਕਿਤੇ। ਸੋ ਇਹੀ ਕਾਰਨ ਆ। ਉੱਤੇ ਰੁਜ਼ਗਾਰ ਨਹੀਂ, ਉਹਨਾਂ ਨੇ ਸਿਸਟਮ ਇੱਦਾਂ ਦੇ ਬਣਾਏ ਹੋਏ। ਪਰ ਆਪਾਂ ਜਿਹੜਾ ਸਿਸਟਮ ਜਿਹੜਾ ਇਹ ਭਾਰਤੀ ਹਕੂਮਤ ਨੇ ਜਿਹੜਾ ਬਣਾਇਆ ਹੋਇਆ ਆ, ਇਹਦੇ ਉੱਤੇ ਅਸੀਂ ਧਿਆਨ ਰੱਖ ਕੇ ਸਾਨੂੰ ਲੋੜ ਆ ਵੀ ਉਹ ਜਿਹੜਾ ਖਾਲਿਸਤਾਨ ਦਾ ਮਸਲਾ ਆ, ਉਹ ਬੱਚਿਆਂ ਦੀ ਜਿਹੜੀ ਗੱਲ ਸੀਗੀ ਵੀ ਹੁਣ ਸਾਨੂੰ ਅੰਡਰਸਟੂਡ ਕਰਦੇ ਆ ਵੀ ਖਾਲਿਸਤਾਨ ਜ਼ਰੂਰੀ ਕਿਉਂ ਆ, ਵੀ ਸਾਡੇ ਨਾਲ ਹੋ ਕੀ ਰਿਹਾ, ਭਾਰਤੀ ਹਕੂਮਤ ਕਰ ਕੀ ਰਹੀ ਆ। ਸਾਡੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਹੁਣ ਅੱਜ ਦੇ ਸਮੇਂ ਦੇ ਵਿੱਚ ਡਰੱਗ ਆ ਜਿਹੜੀ ਆ, ਜਾਂ
ਆਪਾਂ ਕਹਿ ਲਈਏ ਕਿਸਾਨਾਂ ਦੇ ਇਸ਼ੂ, 700 ਕਿਸਾਨ ਮਰਾ ਕੇ ਸਾਡੀ ਡੈਥ ਹੋਈ ਸੀ, ਵਾਪਸ ਮੁੜੇ ਆ। ਅਸੀਂ ਕਹਿੰਦੇ ਜਿੱਤ ਕੇ ਆਏ, ਜਿੱਤ ਕੇ ਕਿੱਥੇ ਆਏ ਆ, ਸਾਡੇ ਤਾਂ 700 ਮਾਰਿਆ ਗਿਆ। ਸਾਡੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਆ ਹੁਣ ਅੱਜ ਦੀ, ਹੁਣ ਗੋਆ ਦੇ ਵਿੱਚ ਵੀ ਉਹਨਾਂ ਨੇ ਨਵਾਂ ਇੱਕ ਲਾ ਬਣਾ ਦਿੱਤਾ ਕਿ ਉੱਥੇ ਕਿਸੇ ਵੀ ਸਟੇਟ ਤੋਂ ਆਣ ਕੇ ਜ਼ਮੀਨ ਨਹੀਂ ਖਰੀਦ ਸਕਦਾ। ਹਿਮਾਚਲ 'ਚ ਨਹੀਂ ਖਰੀਦ ਸਕਦਾ, ਹੋਰ ਕਿੰਨੀਆਂ ਸਟੇਟਾਂ 'ਚ ਲਾ ਬਣੇ ਹੋਏ। ਪੰਜਾਬ ਦੇ ਵਿੱਚ ਆਣ ਕੇ ਕਿਉਂ ਖਰੀਦ ਸਕਦਾ ਕੋਈ? ਉਹਨਾਂ ਨੇ ਉਹ ਉੱਥੇ ਲਾ ਹੈ ਨਹੀਂ। ਉੱਥੇ ਕੋਈ ਵੀ ਆਣ ਕੇ ਕਿਸੇ ਵੀ ਸਟੇਟ ਤੋਂ ਮੂੰਹ ਚੱਕ ਕੇ ਆ ਜੇ ਤੇ ਉਹ ਖਰੀਦ ਲੇ। ਉਹ ਤੁਹਾਡੇ ਜਿਹੜਾ ਹੋਮਲੈਂਡ ਦੀ ਲੜਾਈ, ਉਹਨੂੰ ਉਹ ਵੀ ਵਰਕ ਕਰਦੇ ਪਏ, ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਸਮਝਦੇ ਆ ਵੀ ਜਿਹੜਾ ਅਮਰੀਕਾ ਆ, ਉਹ ਬਿਲਕੁਲ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਿ ਪੰਜਾਬ ਉਹਨਾਂ ਵਾਸਤੇ ਬਹੁਤ ਵਧੀਆ ਪਲੇਸ ਆ ਉੱਥੇ। ਤੇ ਪੰਜਾਬ ਸਿੱਖ ਜਗਤ ਦਾ ਜਿਹੜਾ ਸਿੱਖਾਂ ਦਾ ਇਤਿਹਾਸ ਆ, ਉਹ ਬਾਖੂਬੀ ਸਾਰੀਆਂ ਕੰਟਰੀਆਂ ਜਾਣਦੀਆਂ ਵੀ ਸਿੱਖ ਕੌਣ ਆ। ਤੇ ਅੱਜ ਅਸੀਂ ਨੈਸ਼ਨ ਹੁੰਦਿਆਂ ਹੋਇਆਂ ਵੀ ਦੁਨੀਆ ਭਰ ਦੇ ਵਿੱਚ ਉਹ ਭਾਵੇਂ ਲੰਗਰ ਹੋਣ, ਕਿਤੇ ਵੀ ਕੋਈ ਆਫਤ ਆਉਂਦੀ ਆ, ਜਾ ਉੱਥੇ ਜਾ ਕੇ ਖਾਲਸਾ ਪੰਥ ਸਭ ਤੋਂ ਅੱਗੇ ਡਟ ਜਾਂਦਾ। ਤੇ ਉਹ ਇਹ ਚੀਜ਼ਾਂ ਵੀ ਜੇ ਤੁਹਾਡਾ ਆਪਣਾ ਕੰਟਰੀ ਹੋਵੇ, ਤੇ ਸਾਡੀ ਕੰਟਰੀ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਣੀ ਹੋ, ਪਰ ਅਸੀਂ ਦੁਨੀਆ ਭਰ ਦੇ ਵਿੱਚ ਕਿਸੇ, ਮੇਰੇ ਖਿਆਲ 'ਚ ਕਿਸੇ ਨੂੰ ਭੁੱਖਾ ਨਹੀਂ ਸੌਣ ਦੇਵਾਂਗੇ। ਜੋ ਅੱਜ ਦੀ ਸਮੇਂ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਦੁਨੀਆ ਜਿਹੜੀ ਆ ਭੁੱਖੀ ਸੌਂਦੀ ਆ, ਅ, ਜਿਹਨਾਂ ਨੂੰ ਨਹੀਂ ਮਿਲਦਾ। ਬਿਲਕੁਲ ਭਾਈ ਹਿੰਮਤ ਸਿੰਘ ਜੀ, ਜਾਂਦੇ ਜਾਂਦੇ ਮੈਂ ਇੱਕ ਆਖਰੀ ਸਵਾਲ ਤੋਂ ਜਾਣਨਾ ਚਾਹੁੰਦਾ। ਜੀ ਆਪਾਂ ਸਾਰੀਆਂ ਗੱਲਾਂ ਕੀਤੀਆਂ ਡੈਪੂਟੇਸ਼ਨ ਤੋਂ ਲੈ ਕੇ, ਤੇ ਜਿਹੜੀ ਸਿੱਖਾਂ ਦੀ ਐਸਪੀਰੇਸ਼ਨ ਆ ਉਹ ਪੰਜਾਬ ਦੇ ਵਿੱਚ ਸਿੱਖ ਰਾਜ ਬਣਾਉਣ ਦੀ, ਉਹਦੇ ਲਈ ਹੋ ਰਹੇ ਯਤਨਾਂ ਬਾਰੇ। ਜੀ ਮਤਲਬ ਇਹ ਸਾਰੀ ਗੱਲ ਦੇ ਤੋਂ ਬਾਅਦ ਤੁਸੀਂ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਤੁਹਾਡੀਆਂ ਆਰਗੇਨਾਈਜੇਸ਼ਨਸ। ਜੀ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਮਤਲਬ ਜਿਹੜੇ ਸਿੱਖ ਗੁਰਦੁਆਰਾ ਸਾਹਿਬ ਨੇ ਉਹਨਾਂ ਦੀ ਨੁਮਾਇੰਦਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ। ਜੀ ਇਸ ਟਾਈਮ ਸਿੱਖ ਆਪਣੀ ਇੰਸਟੀਟਿਊਸ਼ਨ ਜਿਹੜਾ ਇੰਸਟੀਟਿਊਸ਼ਨਲਾਈਜੇਸ਼ਨ ਦੇ ਪੱਖ ਤੋਂ ਇੱਕ ਬੜਾ ਕ੍ਰਾਈਸਿਸ ਫੇਸ ਕਰ ਰਹੇ ਆ ਜੀ ਕਿ ਪੰਜਾਬ ਦੇ ਵਿੱਚ ਜਿੰਨੇ ਸਿੱਖ ਅਦਾਰੇ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਓ ਜਾਂ ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਆ, ਮਤਲਬ ਉਹ ਸਾਰਿਆਂ ਦੀ ਜਿਹੜੀ ਫੰਕਸ਼ਨਿੰਗ ਆ ਉਹ ਬੜੀ ਡਿਫੰਕਟ ਹੋਈ ਪਈ ਆ। ਜੀ ਇਹ ਮਤਲਬ ਅੱਜ ਦੇ ਸਮੇਂ 'ਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਆਮੋ ਸਾਹਮਣੇ ਨਜ਼ਰ ਆ ਰਹੇ ਆ। ਜੀ ਤੁਹਾਡੇ ਬਾਰੇ ਵੀ ਇਹ ਗੱਲ ਹੁੰਦੀ ਆ ਵੀ ਜਿਹੜੀਆਂ ਚਾਹੇ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਨੇ, ਚਾਹੇ ਉਹ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਆ, ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਨਾਲ ਉਹਨਾਂ ਦੀ ਕਦੇ ਵੀ ਆਪਸੀ ਜਿਹੜੀ ਆ ਸਹਿਮਤੀ ਨਜ਼ਰ ਨਹੀਂ ਆਉਂਦੀ ਮਸਲਿਆਂ ਮੁੱਦਿਆਂ ਤੇ। ਜੀ ਕੀ ਕੋਈ ਇਹੋ ਜਿਹੇ ਉਪਰਾਲੇ ਯਤਨ ਹੋ ਸਕਦੇ ਆ ਨੇੜਲੇ ਭਵਿੱਖ ਦੇ ਵਿੱਚ, ਜਾਂ ਕੋਈ ਆਸ ਹੈ ਵੀ ਜਿਹਦੇ ਨਾਲ ਜਿਹੜੀ ਪੰਜਾਬ ਦੇ ਵਿੱਚ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਰਾਹੀਂ ਹੋਵੇ ਜਾਂ ਕਿਵੇਂ ਵੀ ਹੋਵੇ, ਪਰ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਨੁਮਾਇੰਦਗੀ ਆ ਸਿੱਖਾਂ ਦੀ ਜਾਂ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦਾ ਮਤਲਬ ਡਾਇਲੋਗ ਸ਼ੁਰੂ ਹੋਣਾ, ਜਿਹੜੀ ਕੈਨੇਡਾ ਅਮਰੀਕਾ ਦੇ ਸਿੱਖ ਇੰਸਟੀਟਿਊਸ਼ਨ ਨੇ ਉਹਨਾਂ ਦੇ ਨਾਲ, ਵੀ ਇਸ ਤਰੀਕੇ ਦੀ ਕੋਈ ਤੁਹਾਡੇ ਵੱਲੋਂ, ਤੁਸੀਂ ਮਤਲਬ ਹਮੇਸ਼ਾ ਤੁਹਾਡੇ ਵੱਲੋਂ ਹੱਥ ਖੁੱਲਾ ਆ, ਜਾਂ ਤੁਹਾਨੂੰ ਜੀ ਲੱਗਦਾ ਵੀ ਇਹਦੀ ਪੋਸੀਬਿਲਿਟੀ ਨਹੀਂ? ਦੇਖੋ, ਕੁਛ ਮੈਂ ਜਿਹੜੀ ਨਾ, ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜੇ ਸਾਡੇ ਨਾ ਉੱਥੇ ਜਿੰਨੇ ਵੀ ਸੁਹਿਰਦ ਗੁਰਸਿੱਖ ਆ, ਉਹਨਾਂ ਨੂੰ ਜਿਹੜੀ ਆਪ ਇੱਕ ਧੜੇਬੰਦੀ ਤੋਂ ਉੱਤੇ ਉੱਠ ਕੇ, ਜਥੇਬੰਦੀਆਂ ਤੋਂ ਉੱਤੇ ਉੱਠ ਕੇ ਜੋ ਅੱਜ ਦਾ ਸਮਾਂ ਬਣਿਆ ਹੋਇਆ, ਅਸੀਂ ਇਸ ਗੱਲ ਦੇ ਉੱਤੇ ਸਮੇਂ-ਸਮੇਂ ਤੇ ਅਪਰੋਚ ਵੀ ਜਿਹੜੇ ਗੁਰਸਿੱਖ ਸੂਝਵਾਨ ਉਹਨਾਂ ਨੂੰ ਕਰਦੇ ਰਹਿੰਦੇ ਵੀ ਇਕੱਠੇ ਹੋ, ਇਕੱਤਰ ਹੋ। ਤੇ ਇਕੱਤਰ ਹੋ ਕੇ ਭਾਈ ਜੋ ਅੱਜ ਦੇ ਹਾਲਾਤ ਬਣੇ ਹੋਏ ਆ, ਉਹ ਭਾਵੇਂ ਬਾਦਲਾਂ ਵੱਲੋਂ ਥਾਪੇ ਜਥੇਦਾਰ ਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਾਇਰੈਕਸ਼ਨ ਤਾਂ ਉੱਥੋਂ ਹੀ ਮਿਲਦੀ ਸੀ, ਪਰ ਹੁਣ ਜਿਹੜੀ ਸਿਸਟਮ ਬਣਾਇਆ ਹੋਇਆ ਨਾ, ਉਹ ਜੇ ਆਪਾਂ ਸਾਰਾ ਦੇਖਦੇ ਓਵਰਆਲ, ਤਾਂ ਉਹ ਬੀਜੇਪੀ ਜਿਹੜੀ ਖੇਡ ਖੇਡ ਰਹੀ ਆ, ਉਹ ਆਉਣ ਵਾਲੀਆਂ ਅਗਲੀਆਂ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ, ਉਹਨੂੰ ਕਿਵੇਂ ਸਰ ਕਰਨਾ ਹੈ। ਸੋ ਉਹ ਕਾਫੀ ਕੁਛ ਖਰੀਦ ਕੇ ਉਹਨਾਂ ਦਾ ਜਿਹੜਾ ਨਾ ਹਿੰਦੂ ਭਾਵਨਾਵਾਂ ਦੇ, ਉਹ ਇੱਕ ਪੜ੍ਹਦੇ ਹੁੰਦੇ ਆ ਕਿ ਸ਼ਾਮ ਦਾਮ ਦੰਡ ਭੇਦ, ਤੇ ਉਹਦੇ ਨਾਲ ਵੀ ਖਰੀਦ ਕੇ, ਡਰਾ ਕੇ, ਧਮਕਾ ਕੇ, ਜਿਸ ਤਰੀਕੇ ਨਾਲ ਵੀ ਜਿਸ ਬੰਦੇ ਨੂੰ ਤੋੜਿਆ ਜਾ ਸਕਦਾ, ਉਸ ਤਰੀਕੇ ਨਾਲ ਉਹ ਵਰਕ ਕਰ ਰਹੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਸਿਸਟਮ ਨੂੰ ਪੂਰੇ ਨੂੰ ਮਲੀਆ ਮੇਟ ਕਰਨਾ, ਉਹ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਹੁਣ ਜਿਵੇਂ ਹਰਿਆਣੇ ਦੇ ਵਿੱਚ ਅਲੱਗ ਬਣ ਗਈ, ਦਿੱਲੀ ਵਾਲਿਆਂ ਨੇ ਅਲੱਗ ਬਣਾ ਲਈ, ਕਿਸੇ ਵੇਲੇ ਇਕੱਠੀ ਹੁੰਦੀ ਸੀਗੀ, ਉਧਰ ਰਾਜਸਥਾਨ ਵਾਲੇ ਵੀ। ਪਰ ਇਹ ਨੁਕਸਾਨ ਤਾਂ ਸਾਨੂੰ ਸਿੱਖਾਂ ਨੂੰ ਹੋਇਆ ਇਹਨਾਂ ਗੱਲਾਂ ਦਾ। ਪਰ ਇਹਨਾਂ ਗੱਲਾਂ ਨੂੰ ਜੇ ਅਸੀਂ ਮੱਦੇ-ਨਜ਼ਰ ਦੇਖਦੇ ਹਾਂ, ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਐਡ ਕਰਦਾ ਵੀ ਸਰਬੱਤ ਖਾਲਸਾ 2015 ਦੇ ਵਿੱਚ ਸੱਦਿਆ ਗਿਆ, ਤੇ ਉੱਥੇ ਚਲੋ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ, ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਥਾਪਿਆ ਗਿਆ।
ਤੇ ਹੋਰ ਕਾਰਜਕਾਰੀ ਬਣਾਏ, ਉਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਪਛਾਣੀ। ਜਥੇਦਾਰ ਸਾਹਿਬ ਤਾਂ ਚਲੋ ਅੰਦਰ ਆ ਤਾਂ ਹਨਾ ਜੇਲ੍ਹ 'ਚ। ਸੋ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਮਤਾ ਸੀ 5 ਨੰਬਰ। ਉਹਦਾ ਵੀ ਕਾਰਨ ਇਹ ਸੀਗਾ ਵੀ ਜਿਹੜੀ ਉਸ ਵੇਲੇ ਬਰਗਾੜੀ ਕਾਂਡ ਵਾਪਰਿਆ 15 ਤੋਂ ਪਹਿਲਾਂ, ਤੇ ਸਿੰਘਾਂ ਦੀਆਂ ਸ਼ਹਾਦਤਾਂ ਹੋ ਗਈਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਗੋਲੀਆਂ ਕਿਵੇਂ ਬਾਦਲ ਸਰਕਾਰ ਨੇ ਚਲਾਈਆਂ। ਤੇ ਗੱਲ ਇਹੀ ਨਿਕਲ ਕੇ ਸਾਹਮਣੇ ਆਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਪਛਾਣੀਆਂ। ਤੇ ਹੁਣ ਗਲੋਬਲੀ ਵੱਡੇ ਨੰਬਰ 'ਚ ਸਿੱਖ ਜਗਤ ਰਹਿੰਦਾ ਆ, ਤੇ ਪ੍ਰੋਬਲਮਾਂ ਵੀ ਗਲੋਬਲੀ ਆ ਸਾਡੀਆਂ, ਪੰਜਾਬ ਹੋਮਲੈਂਡ ਤੋਂ ਲੈ ਕੇ ਡਾਇਸਪੋਰਾ ਤੱਕ ਸਾਰੇ ਪਾਸੇ। ਤੋਂ ਇਸ ਗੱਲ ਦੀ ਲੋੜ ਆ। ਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡਾ ਅਰਬਾਂ ਖਰਬਾਂ ਦਾ ਬਜਟ, ਸੋ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਨਹੀਂ ਪਛਾਣੀ। ਤੇ ਜੇ ਕੋਈ ਉਪਰਾਲਾ ਚੰਗੇ ਗੁਰਸਿੱਖ ਸਿਰ ਜੋੜ ਕੇ ਬੈਠਣ ਤੇ ਉਹ ਕੋਈ ਐਦਾਂ ਦਾ ਕਰ ਲੈਣ ਕਿ ਭਾਈ ਅਸੀਂ ਚੰਗੇ ਕੋਈ ਇਮਾਨਦਾਰ ਗੁਰਸਿੱਖ ਜਿਹੜੇ ਪਰਨਾਏ ਹੋਣ ਸਿੱਖੀ ਨੂੰ, ਸਿੱਖ ਸਿਧਾਂਤਾਂ ਨੂੰ, ਤੇ ਅਸੀਂ ਉਹਨਾਂ ਦੇ ਨਾਲ ਸਮੇਂ-ਸਮੇਂ ਤੇ ਕਰਦੇ ਰਹਿੰਦੇ ਆ। ਪਰ ਮੈਂ ਅਰਦਾਸ ਵੀ ਸਾਡੀ ਦੋਨੇ ਵੇਲੇ ਦੀ ਜਿਹੜੀ ਸਤਿਗੁਰਾਂ ਪਾਸ ਹੁੰਦੀ ਕਿ ਭਾਈ ਸਾਨੂੰ ਸਿੱਖਾਂ ਨੂੰ ਜਿਹੜੀ ਆ ਇਸ ਗੱਲ ਦੀ ਸੋਝੀ ਆਵੇ। ਭਾਰਤੀ ਹਕੂਮਤ ਵਾਸਤੇ ਬੜਾ ਸੌਖਾ ਆ, ਅਸੀਂ ਗੁਲਾਮ ਆ ਉਸ ਧਰਤੀ ਦੇ ਉੱਤੇ, ਤੇ ਗੁਲਾਮਾਂ ਨੂੰ ਫਾੜ ਕੇ ਰੱਖਣਾ, ਤੋੜ ਕੇ ਰੱਖਣਾ, ਲੜਾਉਣਾ, ਝਗੜਾਉਣਾ, ਇਹ ਬੜਾ ਸੌਖਾ ਹੋ ਜਾਂਦਾ ਜਿਹੜਾ ਬੰਦਾ ਪਾਵਰ ਦੇ ਵਿੱਚ ਆ। ਸੋ ਭਾਰਤੀ ਹਕੂਮਤ ਉਹ ਖੇਡਾਂ ਖੇਡ ਰਹੀ ਆ, ਤੇ ਸਾਡੇ ਗੁਰਸਿੱਖ ਵੀਰਾਂ ਨੂੰ, ਭੈਣ ਭਰਾਵਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਸਾਡੇ ਨਾਲ ਵਰਤਾਰਾ ਕੀ ਵਾਪਰ ਰਿਹਾ। ਤੇ ਗੁਰਾਂ ਦੀ ਧਰਤੀ ਚਰਨ ਛੋਹ ਪ੍ਰਾਪਤ, ਤੇ ਆਪਾਂ ਆਪਣੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਹਨਾਂ ਨੂੰ ਬਰਕਰਾਰ ਬਹਾਲ ਕਿਵੇਂ ਰੱਖਣਾ, ਉਹਦੇ ਉੱਤੇ ਅਸੀਂ ਜ਼ਰੂਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਆ, ਉਹਦੇ ਵਿੱਚ ਵੀ ਉਹ ਵੀ ਸੈਂਟਰ ਦੇ ਅੰਡਰ ਹੀ ਆ। ਉਹਨਾਂ ਨੇ ਦੇਖਣਾ ਵੀ ਸਾਡੇ ਲਈ, ਸਾਡੇ ਕੁਹਾੜੇ ਦਾ ਦਸਤਾ ਕੌਣ ਬਣੇ, ਜਿਹੜਾ ਫਿੱਟ ਹੋਏਗਾ ਉਹਨੂੰ ਉਹਨਾਂ ਨੇ ਅੱਗੇ ਲਿਆਉਣਾ। ਸੋ ਪਰ ਸੁਹਿਰਦਤਾ ਦੇ ਨਾਲ ਸਾਡੀਆਂ ਜਥੇਬੰਦੀਆਂ ਕੁਝ ਸੂਝਵਾਨ ਹੈਗੀਆਂ ਆ ਗੁਰਸਿੱਖ, ਪਰ ਗੁਰੂ ਮਹਾਰਾਜ ਬਖਸ਼ਿਸ਼ ਕਰੇ, ਅਸੀਂ ਵੀ ਉਹਨਾਂ ਨਾਲ ਉਪਰਾਲਾ ਕਰਦੇ ਰਹਿਣਗੇ। ਸਾਡੀ ਅਰਦਾਸ ਵੀ ਆ ਕਿ ਸਿਰ ਜੋੜ ਕੇ ਬੈਠੋ ਭਾਈ, ਤੇ ਫੇਰ ਪੂਰਾ ਗਲੋਬਲੀ ਜਿਹੜਾ ਉਹ ਸਿਸਟਮ ਸਿੱਖੀ ਦਾ ਜਿਹੜਾ ਆ ਉਹ ਜੁੜ ਸਕਦਾ, ਤੇ ਪੰਥ ਨੂੰ ਕਿਸੇ ਬੰਨੇ ਕੰਢੇ ਲਾ ਸਕਦਾ। ਬਿਲਕੁਲ ਜੀ, ਬਹੁਤ ਤੁਸੀਂ ਮਤਲਬ ਕਾਫੀ ਮਤਲਬ ਜਿਹੜੇ ਵਿਚਾਰ ਸਵਾਲ ਸੀ ਮੇਰੇ, ਉਹਨਾਂ ਦੇ ਜੀ ਤਸੱਲੀ ਬਖਸ਼ ਜਵਾਬ ਦਿੱਤੇ ਆ। ਜੀ ਤੇ ਜਿਹੜਾ ਇਹ ਤੁਸੀਂ 5 ਨੰਬਰ ਮਤੇ ਦੀ ਗੱਲ ਕੀਤੀ, ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੀਤੇ ਜਾ ਰਹੇ ਕਾਰਜ TV84 ਦੇ ਰਾਹੀਂ ਜੀ ਲਗਾਤਾਰ ਅਸੀਂ ਮਤਲਬ ਜਿਹੜੇ ਆ ਉਹ ਦਿਖਾਉਂਦੇ ਰਹਿੰਦੇ ਆ। ਤੇ ਪਰ ਇਹ ਗੱਲ ਹਰ ਸਿੱਖ ਮਹਿਸੂਸ ਕਰ ਰਿਹਾ ਕਿ ਜਿਹੜਾ ਇੱਕ ਕਨੈਕਸ਼ਨ ਆ ਜੀ ਪੰਜਾਬ ਦਾ ਤੇ ਡਾਇਸਪੋਰਾ ਸਿੱਖਾਂ ਦਾ, ਮਤਲਬ ਉਹਨਾਂ ਦੇ ਵਿੱਚ ਇੰਸਟੀਟਿਊਸ਼ਨਲ ਕਨੈਕਸ਼ਨ ਬਿਲਡ ਅਪ ਹੋਣਾ ਬੜਾ ਜ਼ਰੂਰੀ ਆ। ਨਹੀਂ ਜਿਹੜਾ ਦੁਸ਼ਮਣ ਆ ਉਹਦੇ ਲਈ ਸੰਨ ਲਾਉਣ ਦੇ ਲਈ ਜਿਹੜੀ ਥਾਂ ਆ ਉਹ ਬੜੀ ਸੁਖਾਲੀ ਬਣ ਜਾਂਦੀ ਆ, ਜੇ ਆਪਸੀ ਤਾਲਮੇਲ, ਆਪਸੀ ਸੁਹਿਰਦਤਾ ਜਿਹੜੀ ਆ ਉਹ ਮਤਲਬ ਕੌਮੀ ਜਿਹੜੀ ਨੁਮਾਇੰਦਗੀ ਕਰ ਰਹੇ ਲੋਕ ਆ ਉਹਨਾਂ ਦੇ ਵਿੱਚ ਨਹੀਂ ਹੋਵੇਗੀ। ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਸਾਹਿਬ ਤੇ ਸਮਾਂ ਕੱਢਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਜੀ ਤੇ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ, ਜੋ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਲਗਾਤਾਰ ਦੇਖਦੇ ਹੋ। ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸ਼ਖਸੀਅਤਾਂ ਨੇ, ਜਾਂ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਸਲੇ ਆ ਦੁਨੀਆ ਭਰ ਦੇ ਵਿੱਚ, ਉਹਨਾਂ ਦੇ ਉੱਤੇ ਇੱਕ ਵਧੀਆ ਰਾਏ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।